ਇਹ ਜਦੋਂ ਰਾਜ਼ੀ ਹੋ ਹੁਣ ਹਾਂ ਲੈ ਲਿਆ ਨਾ ਉਹ ਆਏ ਬੈਠੇ ਨੇ ਅੱਲਾ ਸਲਾਮਤ ਰੱਖੇ ਜਦੋਂ ਤੁਹਾਨੂੰ ਜੋ ਪਤਾ ਸੀਗਾ ਸਾਡੇ ਵਿੱਚ ਰਾਣਾ ਸਾਹਿਬ ਹੈਗੇ ਮੈਂ ਕੀ ਕਿਹਾ ਸੀ ਵੀ ਪੱਗ ਲੈਣ ਦੋ ਮੰਨੀ ਨਹੀਂ ਮੰਨੀ ਤੇ ਵੇਖ ਲਿਆ ਨਤੀਜਾ ਵੇਲਾ ਯਾਰ ਰਾਣਾ ਸਾਹਿਬ ਆਏ ਆ ਨਾਲ ਹੀ ਨੇਰ ਚੱਲ ਗਿਆ ਜੀ ਤੇ ਇਹ ਜੀ ਬੜਾ ਜਿਹਾ ਸਿਸਟਮ ਸੋਹਣਾ ਸੀਗਾ ਮੈਂ ਬੋਲਾਂ ਜੀ ਨਹੀਂ ਹਾਂਜੀ ਬੋਲੋ ਜੀ ਜੀ ਬੜੀ ਚਾਹਤ ਤੇ ਖਾਹਿਸ਼ ਸੀਗੀ ਇਹਨਾਂ ਨੂੰ ਮਿਲਣ ਦੀ ਸਭ ਤੋਂ ਵੱਡੀ ਗੱਲ ਜੀ ਸਾਡੀ ਸਕਾਫਤ ਸਾਡੇ ਕਲਚਰ ਨੂੰ ਪ੍ਰਮੋਟ ਕਰਦੇ ਨੇ ਜਿਹੜੇ ਕਿ ਅੱਜ ਦੇ ਵਕਤ 'ਚ ਬੜੇ ਘੱਟ ਬੰਦੇ ਲੱਭਦੇ ਨੇ अस्सलाम वालेकुम जी ਸਿਆਣੇ ਕਹਿੰਦੇ ਵੀ ਹੱਥ ਨੂੰ ਹੱਥ ਧੋਂਦਾ ਵੀ ਕੱਲਾ ਬੰਦਾ ਕੁਛ ਨਹੀਂ ਜੇ ਤੁਸੀਂ ਕੋਈ ਚਾਰ ਯਾਰੀ ਵੀ ਕਰਨੀ ਹੈ ਕੋਈ ਖੁਸ਼ੀ ਹੋਵੇ ਗਮੀ ਹੋਵੇ ਕੱਲਾ ਬੰਦਾ ਕੁਛ ਨਹੀਂ ਹੁੰਦਾ ਕੱਲਾ ਤਾਂ ਸਿਆਣੇ ਕਹਿੰਦੇ ਵੀ ਛਾਲਾ ਰੋਕ ਨਾ ਹੋਵੇ ਅਸੀਂ ਜੀ ਚਾਰ ਭਰਾ ਇਕੱਠੇ ਹੋਏ ਆ ਅੱਜ ਰਾਤ ਨੂੰ ਅੱਜ ਅਸਲ 'ਚ ਹੋਇਆ ਇਦਾਂ ਸਾਡੀ ਅੱਜ ਨਾ ਲਾਈਟ ਬੰਦ ਆ ਤੇ ਖਬਰੇ ਅਗਲੇ 2 ਦਿਨ ਹੀ ਬੰਦ ਰਵੇ ਕਿਉਂ ਹਨੇਰ ਬਹੁਤ ਚੱਲਿਆ ਹਨੇਰ ਐਸਾ ਚੱਲਿਆ ਰੱਤਾ ਲਾਲ ਹਨੇਰ ਸੀ ਮੈਂ ਕਹਿਣਾ ਵੀ ਜੁਮੇ ਸ਼ਾਹ ਚੱਲਿਆ ਪਰ ਚੱਲਿਆ ਹਫਤੇ ਨੂੰ ਲੇਟ ਹੋ ਗਿਆ ਮੌਸਮਾਂ ਤਬਦੀਲੀਆਂ ਆ ਗਈਆਂ ਨਾ ਮੌਸਮ ਦੀ ਤਬਦੀਲੀ ਦੀ ਵਜ੍ਹਾ ਤੋਂ ਜੁਮੇ ਸ਼ਾਹ ਹਫਤੇ ਨੂੰ ਚੱਲਿਆ ਇਹ ਹਾਲਾਤ ਬਣਿਆ ਹੈ ਇੰਨਾ ਖੌਫਨਾਕ ਕੰਮ ਤੇ ਇੱਕ ਵਾਰੀ ਦਿਨ ਦਾ ਟਾਈਮ ਸੀ ਨਾ ਲੋਡੇ ਵਾਲੇ ਜਿਸ ਟਾਈਮ ਹਨੇਰ ਚੱਲਿਆ ਤੇ ਇੱਦਾਂ ਰਾਤ ਬਣਾਤੀ ਉਹਨੇ ਇੰਨਾ ਹਨੇਰ ਚੱਲਿਆ ਤੇ ਉਹ ਫਿਰ ਬਿਜਲੀ ਬੰਦ ਹੋਈ ਗਈ ਆ ਸੱਜੇ ਖੱਬੇ ਕਿਸੇ ਪਾਸੇ ਵੀ ਇਸ ਟਾਈਮ ਲਾਈਟ ਨਹੀਂ ਦਿਖ ਰਹੀ ਤੇ ਅਸੀਂ ਆਪਣੀ ਇੱਕ ਲਾਈਟ ਲਾਈ ਹੈ ਉਹਦੇ ਵਾਲੀ ਬੈਟਰੀ ਵਾਲੀ ਦਿਖਾ ਦੇ ਚਾਹੇ ਬੈਟਰੀ ਵਾਲੀ ਲਾਈਟ ਲਾਈ ਹੈ ਤੇ ਸਾਡੇ ਕੋਲ ਨਾ ਜੀ ਅੱਜ ਸਾਡੇ ਭਰਾ ਸਾਨੂੰ ਇੱਜ਼ਤ ਦੇਣ ਵਾਸਤੇ ਅਸੀਂ ਖਾਸੇ ਦਿਨਾਂ ਦੇ ਸਾਦੇ ਸੀ ਸਾਡਾ ਭਰਾ ਜੀ ਦਿਲਦਾਰ ਸਾਡਾ ਅੱਜ ਦਾ ਲਾੜਾ ਬੈਠਾ ਜੀ ਮੀਆਂ ਦਿਲਦਾਰ ਸਾਹਿਬ ਹਾਂਜੀ ਇਹ ਕਿਸੇ ਤਾਰਫ ਦੇ ਮੁਹਤਾਜ ਨਹੀਂ ਮਾਸ਼ਾਅੱਲਾ ਸਾਡਾ ਭਰਾ ਜਦੋਂ ਬੋਲਦਾ ਨਾ ਤਾਂ ਦੁਨੀਆ ਸੁਣਦੀ ਆ ਉਹ ਸਿਆਣੇ ਕਹਿੰਦੇ ਆ ਨਾ ਜਾਂ ਤਾਂ ਬੰਦਾ ਚੁੱਪ ਹੀ ਰਵੇ ਤੇ ਜਾਂ ਫਿਰ ਬੋਲੇ ਤਾਂ ਅਗਲੇ 100 ਸਾਲ ਤੱਕ ਤੁਹਾਡੀ ਕੂਕ ਸੁਣਨ ਵਾਲੇ ਬੰਦੇ ਹੋਣ ਕਿਉਂ ਜੀ ਤੇ ਇਹ ਮੇਰਾ ਭਰਾ ਜਦੋਂ ਬੋਲਦਾ ਨਾ ਕੈਮਰੇ ਅੱਗੇ ਤੇ ਫਿਰ ਇਦਾਂ ਹੀ ਬੋਲਦਾ ਵੀ ਬੰਦੇ ਸੁਣਦੇ ਆ ਰੱਬ ਦੀ ਜ਼ਾਤ ਜੀ ਸਾਡੇ ਮੀਆਂ ਦਿਲਦਾਰ ਭਰਾ ਨੂੰ ਸਿਹਤ ਤੰਦਰੁਸਤੀ ਦੇਵੇ ਸਾਡੀ ਮਾਂ ਬੋਲੀ ਇਹਦੇ ਮੂੰਹ 'ਚੋਂ ਫੱਬਦੀ ਆ ਜਿਹੜੀ ਸੱਚੀ ਗੱਲ ਆ ਮਾਂ ਬੋਲੀ ਨੂੰ 4 ਚੰਦ ਲਾ ਦਿੰਦਾ ਜਦੋਂ ਬੋਲਦਾ ਤੇ ਸਾਡੇ ਕੋਲ ਜੀ ਸਾਡੇ ਭਰਾ ਨਦੀਮ ਸਾਹਿਬ ਆਏ ਜੀ ਅੱਜ ਖਸੂਸੀ ਤੌਰ ਤੇ ਜਿਹੜਾ ਜੀ ਅੱਜ ਦਾ ਇਹ ਕਰ ਰਿਹਾ ਨਾ ਜੀ ਮਸਾਲਾ ਬੋਟੀ ਜੀ ਬੋਟੀਆਂ ਨੂੰ ਨੂਣ ਮਿਰਚਾਂ ਲਾ ਕੇ ਅੱਗ ਤੇ ਭੁੰਨਾਂਗੇ ਤੁਹਾਡੀ ਅੱਖਾਂ ਦੇ ਸਾਹਮਣੇ ਮਸ਼ੀਨ ਚੱਲੂਗੀ ਤੇ ਇਹ ਖਸੂਸੀ ਜਿਹੜੀ ਹੈ ਨਾ ਜੀ ਸਾਨੂੰ ਅੱਜ ਕਹਿ ਲਓ ਵੀ ਇਹ ਨਦੀਮ ਸਾਹਿਬ ਸਾਡੇ ਮਿੰਟ ਗੁਮਰੀ ਦੇ ਰਹਿਣ ਵਾਲੇ ਆ ਤੇ ਇਹ ਸਾਡੇ ਭਰਾ ਜੀ ਤੇ ਇਹ ਵੀ ਬੜਾ ਸਾਡੇ ਆਪਣੇ ਰਹਿਤਲ ਬੈਤਲ ਨਾਲ ਪਿਆਰ ਕਰਨ ਵਾਲੇ ਬੰਦੇ ਆ ਤੇ ਇਹ ਵੀ ਸਾਨੂੰ ਨਾ ਕਈ ਦਿਨਾਂ ਦਾ ਕਹਿੰਦਾ ਵੀ ਆਪਾਂ ਕਿਤੇ ਰਾਤ ਨੂੰ ਇਕੱਠੇ ਹੋਈਏ ਵੀ ਕੋਈ ਬੋਟੀਆਂ ਭੁੰਨੀਏ ਮੈਂ ਕਿਹਾ ਜੀ ਚਲੋ ਠੀਕ ਆ ਅਸੀਂ ਦਿਹਾੜੀ ਬਣਾਈ ਅੱਜ ਦੀ 2-4 ਦਿਨ ਪਹਿਲਾਂ ਜੀ ਟਾਈਮ ਬਣਿਆ ਤੇ ਉਹ ਇਸੇ ਕਰਕੇ ਮੀਆਂ ਦਿਲਦਾਰ ਸਾਹਿਬ ਨੂੰ ਵੀ ਕਿਹਾ ਵੀ ਆਪਾਂ ਇਕੱਠੇ ਹੋਣਾ ਰਾਤ ਨੂੰ ਤੇ ਇਹ ਹਨੇਰ ਦਾ ਪਤਾ ਨਹੀਂ ਸੀ ਰੱਬ ਦੇ ਕੰਮਾਂ ਦਾ ਕੋਈ ਨਹੀਂ ਪਤਾ ਮੈਂ ਕਹਿੰਦਾ ਅਗਲੇ ਘੰਟੇ ਦਾ ਨਹੀਂ ਪਤਾ ਹੈ ਜੀ ਬਿਲਕੁਲ ਨਹੀਂ ਹਾਂਜੀ ਹੁਣ ਜੀ 10 ਮਿੰਟ ਪਹਿਲਾਂ ਇੱਥੇ ਸ਼ੂਕਰਾਂ ਪੈ ਰਹੀਆਂ ਸੀ ਹਨੇਰੀ ਦੀਆਂ ਤੇ ਹੁਣ ਆ ਗੁੰਮ ਬਣਿਆ ਹੈ ਉਦਾਂ ਹੀ ਇਹ ਰੱਬ ਦੇ ਕੰਮ ਆ ਇਹ ਬੰਦੇ ਦੇ ਵਾਸ ਦੀ ਗੱਲ ਨਹੀਂ ਅੱਛਾ ਅੱਜ ਤੁਸੀਂ ਸਾਨੂੰ ਇਹ ਤੁਹਾਡੇ ਆ ਕਿ ਮੇਰੇ ਦੋਵੇਂ ਹੀ ਨੇ ਅੱਛਾ ਜੀ ਇਹ ਤੁਸੀਂ ਦੱਸਿਓ ਵੀ ਅੱਜ ਸਾਨੂੰ ਤੁਸੀਂ ਕੀ ਖਵਾਣਾ ਪਕਾ ਕੇ ਅੱਜ ਤੁਹਾਨੂੰ ਜੀ ਬਾਰਬੀਕਿਊ ਖਵਾਵਾਂਗੇ ਅੱਛਾ ਜੀ ਟਿੱਕੇ ਅੱਛਾ ਜੀ ਔਰ ਨਾਲ ਤੁਹਾਨੂੰ ਬੰਨੂ ਬੀਫ ਪੁਲਾਓ ਬਣਾ ਕੇ ਓਏ ਹੋਏ 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 ਸਪੈਸ਼ਲ ਜਿਹੜਾ ਬੰਨੂ ਬੀਫ ਪੁਲਾਓ ਜਿਵੇਂ ਬਣਦਾ ਹੈ ਨਾ ਕੀ ਹੁੰਦਾ ਭਲਾ? ਚਾਵਲ ਪਕਾਵਾਂਗੇ ਚੌਲ ਤੇ ਪਕਾ ਉਹਦੇ ਵਿੱਚ ਬੋਟੀਆਂ ਬੀਫ ਸ਼ੀਫ ਵਾਵਾ ਪਾ ਕੇ ਤੇ ਜ਼ਰਾ ਬਿਹਤਰੀਨ ਜਿਹਾ ਕਰਕੇ ਵੱਡਾ ਹੀ ਕੰਮ ਆ ਜੀ ਕੰਮ ਲੰਮਾ ਚੌੜਾ ਤੇ ਇਹ ਕਿੰਨੇ ਕ ਟਾਈਮ ਦਾ ਕੰਮ ਹੈ ਇਹ ਆਪਾਂ ਨੂੰ ਇਹਦੇ ਤੇ ਘੰਟਾ ਕੁ ਸਾਰਾ ਲੱਗ ਜਾਣਾ ਮਾਸ਼ਾਅੱਲਾ ਹਾਂਜੀ ਇਹ ਜੀ ਤੁਸੀਂ ਆਪਾਂ ਨਾਸ ਭੱਜ ਕਰਕੇ ਟਾਈਮ ਥੋੜਾ ਲੈਣਾ ਕਿਉਂਕਿ ਜੀ ਦਿਲਦਾਰ ਸਾਹਿਬ ਜੀ ਖਾਸੇ ਟਾਈਮ ਦੇ ਆਏ ਆ ਤੇ ਅਸੀਂ ਸੁੱਕੀ ਚਾਹ ਤੇ ਸਾਰ ਰਹੇ ਆ ਨਹੀਂ ਉਹ ਆਪਾਂ ਉਹਨਾਂ ਨੂੰ ਫੌਰੀ ਆਪਾਂ ਅੱਛਾ ਉਹ 10 ਮਿੰਟਾਂ ਬਾਅਦ ਆਪਾਂ ਦਿਲਦਾਰ ਸਾਹਿਬ ਨੂੰ ਰੈਡੀ ਕਰ ਦੇਣਾ ਵਾਹ ਵਾਹ ਫੇਰ ਠੀਕ ਹੈ ਜੀ ਪ੍ਰੋਗਰਾਮ ਆਪਣਾ ਘੰਟੇ ਦਾ ਘੰਟੇ ਡੇਢ ਦਾ ਹੌਸਲਾ ਹੋ ਗਿਆ ਤੁਹਾਨੂੰ ਪਤਾ ਨਹੀਂਗਾ ਬਲਕਿ ਤੁਹਾਨੂੰ ਜੀ ਅਸੀਂ ਸੀਖਾਂ ਦੇ ਉੱਤੇ ਹੀ ਅਕਸਰ ਹੋਟਲਾਂ ਤੇ ਜਾਈਦਾ ਹੈ ਨਾ ਤੇ ਹੋਟਲਾਂ ਤੇ ਜਾ ਕੇ ਉਹ ਪਲੇਟਾਂ 'ਚ ਤੇ ਅਛਨੇ ਬਛਨੇ ਕਰਕੇ ਲੈ ਕੇ ਆਉਂਦੇ ਨੇ ਅੱਛਾ ਲੇਕਿਨ ਅੱਜ ਆਪਾਂ ਇਹਨਾਂ ਨੂੰ ਸੀਖਾਂ ਦੇ ਨਾਲ ਮੈਂ ਹੀ ਕਹਿੰਦਾ ਸੀਖ ਚ ਪਾਵਾਂਗੇ ਸੀਖਾਂ ਤੇ ਚੜਦੇ ਜੀ ਨਦੀਮ ਸਾਹਿਬ ਤੁਸੀਂ ਕਰੋ ਆਪਣੀ ਜੀ ਹਾਂਜੀ ਤੇ ਇਹ ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਕੀ ਕੀ ਪਾਇਆ ਵਿੱਚ ਤੇ ਇੱਕ ਵਾਰੀ ਅਸੀਂ ਆਪਣੇ ਉਹਨਾਂ ਦਿਲਦਾਰ ਸਾਹਿਬ ਨਾਲ ਗੱਲ ਕਰ ਲਈਏ ਇੱਧਰ ਆਓ ਜੀ ਤੁਸੀਂ ਇੱਧਰ ਨਹੀਂ ਮੈਂ ਫਿਰ ਉੱਥੇ ਨਹੀਂ ਇੱਧਰ ਆਓ ਬੈਠੇ ਰਹੋ ਜੂੰਦੇ ਵਾਸਤੇ ਰਹੋ ਤੁਸੀਂ ਵੀਡੀਓ ਚ ਨਾ ਵਿਜ਼ਿਟ ਕਰਵਾਓ ਨਹੀਂ ਇਹ ਜੀ ਭਰਾਵਾਂ ਚ ਨਾ ਕੋਈ ਵੰਡ ਨਹੀਂ ਹੁੰਦੀ
ਹਾਂ ਭਰਾਵਾਂ ਚ ਵੰਡ ਨਹੀਂ ਹੁੰਦੀ। ਤੇ ਇਹ ਲਾਲਵਾ ਜੀ ਸਿਆਣੇ ਕਹਿੰਦੇ ਆ ਵੀ ਸਿਰ ਸਰਾਂਦੀ ਹੋਵੇ ਪੈਂਦੀਆਂ ਹੋਵੇ ਲੱਕ ਵਿਚਾਲੇ ਲੱਕ ਆਂਦਾ। ਵਿਚਾਲੇ ਆਂਦਾ। ਹਾਂ ਆ ਜੀ ਦਿਲਦਾਰ ਸਾਹਿਬ ਦੇ ਨਿੱਕੇ ਭਰਾ ਨਾ? ਹਾਂਜੀ ਨਿੱਕਾ ਇਹ ਦਿਲਦਾਰ ਸਾਹਿਬ ਤੋਂ ਨਿੱਕੇ ਆ। ਅੱਛਾ ਜੀ ਹੋਰ ਵੀ ਦੇ ਦਿਓ ਜੀ ਸ਼ਾਇਦ। ਇਹ ਜੀ ਦਿਲਦਾਰ ਸਾਹਿਬ ਦੇ ਨਿੱਕੇ ਭਰਾ। ਤੁਹਾਡਾ ਪੂਰਾ ਨਾਂ ਕੀ ਜੀ? ਤਾਰਕ ਸਾਹਿਬ ਆ ਜੀ। ਤੇ ਤਾਰਕ ਸਾਹਿਬ ਵੀ ਨਾਲ ਆਏ। ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇੱਜ਼ਤ ਦਿੱਤੀ। ਅੱਲਾ ਤੇ ਆਪਣੇ ਘਰੇ ਬੈਠੇ ਆ ਜੀ। ਜੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਜੀ। ਤੇ ਮੈਂ ਬੋਲਾਂ ਜੀ? ਨਹੀਂ ਹਾਂਜੀ ਬੋਲੋ ਜੀ। ਜੀ ਬੜੀ ਚਾਹਤ ਤੇ ਖਾਹਿਸ਼ ਸੀਗੀ ਇਹਨਾਂ ਨੂੰ ਮਿਲਣ ਦੀ। ਸਭ ਤੋਂ ਵੱਡੀ ਗੱਲ ਜੀ ਸਾਡੀ ਸਕਾਫਤ ਸਾਡੇ ਕਲਚਰ ਨੂੰ ਪ੍ਰਮੋਟ ਕਰਦੇ ਨੇ ਜਿਹੜੇ ਕਿ ਅੱਜ ਦੇ ਵਕਤ 'ਚ ਬੜੇ ਘੱਟ ਬੰਦੇ ਲੱਭਦੇ ਨੇ। ਦੇਖੋ ਬੰਦੇ ਜਦੋਂ ਵੀਡੀਓ ਬਣਾਉਂਦੇ ਨੇ ਨਾ, ਮੈਂ ਇੱਕ ਚੀਜ਼ ਵੇਖੀ ਆ ਤੇ ਉਹ ਭੱਜਦੇ ਨੱਠਦੇ ਨੇ, ਬੋਦਾ ਵਾਂਦੇ ਨੇ, ਕੱਪੜੇ ਚੰਗੇ ਪਾਉਂਦੇ ਨੇ ਤੇ ਲੋਕੇਸ਼ਨ ਚੰਗੀ ਲੱਭਦੇ ਨੇ ਵੀ ਅਸੀਂ ਵੀਡੀਓ ਬਣਾਣੀ ਆ। ਤੇ ਭਾਈ ਅੰਜਮ 'ਚ ਅਸੀਂ ਇੱਕ ਚੀਜ਼ ਵੇਖੀ ਆ ਕਿ ਰੱਜ ਕੇ ਸਾਦਗੀ, ਤੁੰਨ ਕੇ ਸਾਦਗੀ, ਜਿਹਦੇ ਵਿੱਚ ਕੋਈ ਓਲਾ ਨਹੀਂਗਾ। ਜੇ ਕਿਸੇ ਰੂੜੀ ਤੇ ਬੈਠੇ ਆ ਤੇ ਉੱਥੇ ਬੈਠੇ ਆ ਆਪਣਾ ਕਲਚਰ ਵਿਖਾ ਰਹੇ ਆ, ਜੇ ਕਿਸੇ ਟੂਬਲ ਤੇ ਬੈਠੇ ਤੇ ਉੱਥੇ ਬੈਠੇ ਆ ਆਪਣਾ ਕਲਚਰ ਵਿਖਾ ਰਹੇ ਆ, ਜੇ ਕੋਈ ਸਬਜ਼ੀ ਤੋੜ ਰਹੇ, ਕੋਈ ਫਸਲ ਦਾ ਕੰਮ ਕਰ ਰਹੇ ਤੇ ਉੱਥੇ ਬੈਠੇ ਆ ਆਪਣਾ ਕਲਚਰ ਵਿਖਾ ਰਹੇ। ਔਰ ਸਭ ਤੋਂ ਵੱਡੀ ਗੱਲ ਆ ਠੋਸ ਪੰਜਾਬੀ ਮਾਂ ਬੋਲੀ। ਜਿਵੇਂ ਉਹ ਕਹਿੰਦਾ ਨਾ ਕਿ ਸਾਡੀ ਮਾਂ ਬੋਲੀ ਆ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਤੇ ਅੱਜ ਦੀ ਜਿਹੜੀ ਸਾਡੀ ਜਨਰੇਸ਼ਨ ਹੈ ਨਾ, ਮੈਂ ਅੰਜਮ ਸਾਹਿਬ ਇੱਕ ਚੀਜ਼ ਬੜੀ ਵੇਖੀ ਆ ਜੀ। ਬੰਦੇ ਬੱਸ ਤੇ ਚੜ ਜਾਣਾ ਤੇ ਪੁੱਛਣਗੇ ਹਮਨੇ ਲਾਹੌਰ ਜਾਣਾ ਹੈ, ਹਮਨੇ ਲਾਹੌਰ। ਹਾਲਾਂਕਿ ਘਰੇ ਪੰਜਾਬੀ, ਖਾਣਾ ਪੰਜਾਬੀ, ਗਾਉਣਾ ਪੰਜਾਬੀ, ਪਾਉਣਾ ਪੰਜਾਬੀ, ਲੇਕਿਨ ਬੱਸ ਦੇ ਕੈਲੰਡਰ ਨਾਲ ਵੀ ਗੱਲ ਕਰਨੀ ਤੇ ਉਰਦੂ ਵਿੱਚ ਤੁੰਨ ਦੇਣੀ। ਤੇ ਜੇ ਕਿਸੇ ਦਫ਼ਤਰ ਜਾਣਾ ਤੇ ਉੱਥੇ ਨਾਲ ਦੋ ਲਫ਼ਜ਼ ਇੰਗਲਿਸ਼ ਦੇ ਵੀ ਤੁੰਨ ਦੇਣੇ। ਮੈਂ ਆਨਾ ਜੀ ਜਿੱਥੇ ਤੁਸੀਂ ਰਹਿੰਦੇ ਹੋ, ਜਿਹਦਾ ਖਾਂਦੇ ਹੋ, ਜਿਹਦਾ ਗਾਉਂਦੇ ਹੋ, ਪਾਉਂਦੇ ਹੋ, ਉਸ ਮਾਂ ਬੋਲੀ ਨੂੰ ਕਿਤੇ ਵੀ ਜਾ ਕੇ ਮਾਰੋ ਨਾ, ਮਰਨ ਨਾ ਦਿਓ। ਠੀਕ ਹੈ, ਜਿਹੜੀ ਤੁਹਾਡੀ ਬੋਲੀ ਆ, ਜਿਹੜੀ ਘਰੇ ਬੋਲਦੇ ਹੋ, ਪਿੰਡ 'ਚ ਬੋਲਦੇ ਹੋ, ਆਪਣਿਆਂ 'ਚ ਬਹਿ ਕੇ ਬੋਲਦੇ ਹੋ, ਫਖਰ ਦੇ ਨਾਲ ਕਿਤੇ ਜਾਂਦੇ ਹੋ, ਉਹ ਆਪਣੀ ਬੋਲੀ ਨੂੰ ਬੋਲੋ। ਔਰ ਮਾਸ਼ਾਅੱਲਾ ਜਿਹੜੇ ਸਾਡੇ ਵੀਰ ਨੇ ਅੰਜਮ ਸਰਾਇਆ ਸਾਹਿਬ, ਇਹਨਾਂ ਨੇ ਦੱਸਿਆ ਜੀ ਕਿ ਅਸੀਂ ਆਪਣੀ ਬੋਲੀ ਬੋਲ ਕੇ ਵੀ ਨਾਮ ਬਣਾ ਸਕਦੇ ਹਾਂ, ਸਟਾਰ ਬਣ ਸਕਦੇ ਹਾਂ, ਵਾਇਰਲ ਹੋ ਸਕਦੇ ਹਾਂ, ਔਰ ਆਪਣਾ ਕਲਚਰ ਵਿਖਾ ਕੇ ਵੀ ਅਸੀਂ ਨਾਮ ਬਣਾ ਸਕਦੇ ਹਾਂ। ਔਰ ਅੰਜਮ ਸਾਹਿਬ ਨੇ ਬਣਾ ਕੇ ਦੱਸਿਆ। ਜ਼ਰੂਰਤ ਨਹੀਂ ਕਿ ਤੁਸੀਂ ਚੰਗੇ ਕੱਪੜੇ ਪਾਓ ਫੇਰ ਹੀ ਤੁਹਾਨੂੰ ਲੋਕ ਲਾਈਕ ਫੋਲੋ ਕਰਦੇ ਨੇ, ਜਾਂ ਤੁਹਾਡਾ ਬੋਦਾ ਸ਼ੋਦਾ ਚੰਗਾ ਹੋਵੇ, ਜਾਂ ਤੁਹਾਡੇ ਨਾਲ ਬੀਬੀਆਂ ਨੱਚਣ ਟੱਪਣ ਫੇਰ ਹੀ ਤੁਸੀਂ ਵਾਇਰਲ ਹੋ। ਨਹੀਂ, ਬਿਲਕੁਲ ਗਲਤ ਗੱਲ ਆ। ਜੇ ਤੁਹਾਡੇ ਅੰਦਰ ਟੈਲੈਂਟ ਆ ਔਰ ਤੁਹਾਡੀ ਨੀਅਤ ਸਾਫ਼ ਆ, ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਰੰਗ ਲਾਂਦੀ ਹੀ ਲਾਂਦੀ ਆ। ਹਾਂਜੀ ਜੀ ਅੰਜਮ ਸਾਹਿਬ ਗੱਲ ਸੱਚੀ, ਜਿੱਦਾਂ ਤੁਸੀਂ ਗੱਲ ਕੀਤੀ ਨਾ, ਜੀ ਗੱਲ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਆ। ਉਹ ਸੁਣਨ ਵਾਲੇ ਬਥੇਰੇ ਆ। ਹਾਂਜੀ ਤੇ ਸਾਡੇ ਤਾਂ ਹੁਣ ਜੀ ਕੈਮਰੇ ਅੱਗੇ ਨਾ, ਮੈਂ ਤਾਂ ਬਲਕਿ ਨਾ ਦਿਲਦਾਰ ਬਾਈ ਹਾਂਜੀ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਸਾਡੇ ਤਾਂ ਇੱਥੇ ਕੋਈ ਕਾਨੂੰਨ ਬਣਨਾ ਚਾਹੀਦਾ ਜੀ, ਵੀ ਕੈਮਰੇ ਅੱਗੇ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ। ਕੀ ਬਾਤ ਹੈ। ਤੁਸੀਂ ਦੇਖਿਆ ਨਾ ਜੀ, ਹੁਣ ਸਾਡੇ ਐਸੇ ਬੰਦੇ ਵੀਡੀਓ ਬਣਾ ਰਹੇ ਆ, ਜੀ ਨਾ ਕਰਨ ਵਾਲੀਆਂ ਗੱਲਾਂ ਵੀ ਕਰੀ ਜਾਂਦੇ ਕਰੀ ਜਾਂਦੇ ਆ ਸਿਰਫ ਲਾਈਕ ਵਿਊ ਦੀ ਖਾਤਰ। ਹਾਂ, ਇਹ ਲਾਈਕ ਵਿਊ ਨੇ ਦੁਨੀਆ ਕਮਲੀ ਕੀਤੀ ਪਈ ਆ। ਕਮਲੀ ਲੋਕ ਕੋਈ ਨੱਚੀ ਜਾਂਦਾ, ਕੋਈ ਟੱਪੀ ਜਾਂਦਾ, ਕੋਈ ਧੀ ਦੀ ਸ਼ਰਮ ਨਹੀਂ, ਕੋਈ ਮਾਂ ਦੀ ਸ਼ਰਮ ਨਹੀਂ, ਜੋ ਕਿਸੇ ਦੇ ਮੂੰਹ ਚ ਆਂਦਾ ਜੀ ਉਹ ਬੋਲੀ ਜਾਂਦਾ। ਅਸੀਂ ਨਹੀਂ ਜੀ ਕਹਿੰਦੇ, ਅਸੀਂ ਹਾਜੀ ਕੀ ਪਤਾ ਸਾਡੇ ਚੋਂ ਵੀ ਕਈ ਵਾਰੀ ਗਲਤ ਨਿਕਲ ਗਿਆ ਹੋਵੇ, ਲੇਕਿਨ ਕੋਸ਼ਿਸ਼ ਕਰੀਦੀ ਆ ਜੀ, ਖਿਆਲ ਕਰੀਦਾ ਕਿ ਕਿਸੇ ਦੀ ਦਿਲ ਆਜ਼ਾਰੀ ਨਾ ਹੋਵੇ, ਕਿਸੇ ਦਾ ਦਿਲ ਨਾ ਦੁਖੇ, ਸਾਡੇ ਮੂੰਹ ਚੋਂ ਨਿਕਲਣ ਵਾਲੇ ਬੋਲ ਹਰ ਬੰਦੇ ਲਈ ਇੱਕ ਨਸੀਹਤ ਬਣਨ, ਇਹ ਸਾਡੀ ਕੋਸ਼ਿਸ਼ ਹੁੰਦੀ ਆ। ਹੁਣ ਪਤਾ ਨਹੀਂ ਜੀ ਉਹ ਤੁਹਾਨੂੰ ਚੰਗੇ ਲੱਗਦੇ ਆ ਜਾਂ ਨਹੀਂ ਲੱਗਦੇ। ਮੈਂ ਕਹਿੰਦਾ ਜੀ ਜਿਹੜੇ ਬੰਦੇ ਕੈਮਰੇ 'ਚ ਆਉਂਦੇ ਆ, ਜਿਹੜੇ ਬੰਦੇ ਨੂੰ ਅੱਲਾ ਨੇ ਇੱਥੇ ਪਲੇਟਫਾਰਮ ਦਿੱਤਾ, ਜਿਵੇਂ ਦਿਲਦਾਰ ਸਾਹਿਬ ਨੂੰ ਬਹੁਤ ਸਾਰੇ ਲੋਕ ਦੇਖਦੇ ਆ, ਮੈਂ ਕਹਿੰਦਾ ਇਹਨਾਂ ਦੀ ਅਗਲੇ ਜਾਣ ਪੁੱਛ ਵੀ ਬਹੁਤੀ ਹੋਣੀ, ਕੋਈ ਸ਼ੱਕ ਨਹੀਂ ਵੀ ਤੁਹਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਸੀ, ਤੁਸੀਂ ਉੱਥੇ ਕੀ ਕਰਕੇ ਆਏ। ਹਾਏ 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 ਅੰਜਮ ਸਾਹਿਬ ਇਹ ਡਰਾ ਤੇ ਨਹੀਂ, ਇਹ ਹਕੀਕਤ ਗੱਲ ਜੇ ਵਾਕਿਆ ਜਿੰਨਾ ਬਹੁਤਾ ਨਾਮ, ਜਿੰਨਾ ਬਹੁਤਾ ਪੈਸਾ, ਉਹਨੇ ਬਹੁਤੇ ਹਿਸਾਬ ਆ। ਤੇ ਅੱਲਾਹ ਪਾਕ ਜੀ ਬਸ ਆਪਣੀ ਰਹਿਮਤ ਰੱਖੇ, ਰਹਿਮਤ ਰੱਖੇ ਜੀ ਹਰ ਵੇਲੇ। ਅਸੀਂ ਤੇ ਗੁਨਾਹਗਾਰ ਜੇ ਬੰਦੇ ਆ ਔਰ ਬਿਲਕੁਲ ਚਿੱਟੇ ਅਨਪੜ੍ਹਾਂ ਜੀ, ਕੋਈ ਐਡੇ ਸ਼ੌਰੀ ਯਾਫਤਾ ਨਹੀਂ, ਕੋਈ ਐਡੇ ਪੜ੍ਹੇ ਲਿਖੇ ਨਹੀਂ ਗਏ, ਬਸ ਇਹ ਤੇ ਅੱਲਾਹ ਪਾਕ ਦੀ ਅਨਾਇਤ ਔਰ ਨਵਾਜ਼ਿਸ਼ ਆ। ਦੇਖੋ ਦੌਲਤ ਮੈਂ ਨਾ ਬੰਦਾ ਲੈ ਪੈ ਕੇ ਕਮਾ ਲੈਂਦਾ, ਜਿਹੜੀ ਸ਼ੋਹਰਤ ਹੈ ਨਾ ਇਹ ਰੱਬ ਜਿਹਨੂੰ ਚਾਵੇ ਉਹਨੂੰ ਬਖਸ਼ੇ। ਇਹ ਅੱਲਾਹ ਪਾਕ ਦੀ ਦੇਣ ਆ ਜੀ। ਇਹਦੇ ਵਿੱਚ ਨਾ ਮੇਰਾ ਨਾ ਅੰਜਮ ਸਾਹਿਬ ਦਾ ਕੋਈ ਹੱਥ ਵਸ ਨਹੀਂਗਾ। ਇਹ ਅੱਜ ਜੇ 4 ਬੰਦੇ ਜਾਣਦੇ ਨੇ, 4 ਬੰਦੇ ਸੁਣਦੇ ਨੇ, ਤੇ ਇਹ ਅੱਲਾਹ ਪਾਕ ਦੀ ਰਹਿਮਤ ਆ। ਉਦੋਂ ਬਾਅਦ ਮੇਰੇ ਮਾਪਿਓ ਦੀਆਂ ਜੁੱਤੀਆਂ ਦਾ ਸਦਕਾ ਜੀ। ਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਉਹਨਾਂ ਦੀ ਬਦੌਲਤ ਅੱਜ ਇਹ ਕੈਮਰੇ ਸਾਹਮਣੇ ਬੋਲਦੇ ਆ ਜਾਂ ਦੁਨੀਆ ਦੇ ਸਾਹਮਣੇ 4 ਜੀ ਜਾਣਦੇ ਆ, ਇੱਜ਼ਤ ਕਰਦੇ ਆ, ਤੇ ਇਹ ਸਭ ਉਹਨਾਂ ਦੀ ਬਦੌਲਤ ਆ ਜੀ। ਤੇ
ਜੀ ਜੀ ਦਿਲਦਾਰ ਸਾਹਿਬ ਜੀ ਅਸੀਂ ਤੁਹਾਡੇ ਨਾਲ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਨਾ ਹੁਣ ਤੁਹਾਨੂੰ ਘੜੀ ਮੁੜੀ ਤੰਗ ਕਰੀ ਜਾਵਾਂਗੇ ਆ ਕੇ। ਇੱਕ ਵਾਰੀ ਨਾ ਉਹ ਮੈਂ ਦਿਖਾ ਦਵਾਂ, ਉਹ ਬੋਟੀਆਂ ਦੇ ਆਰ ਪਾਰ ਸੂਏ ਨਗਾ ਰਹੇ ਜੀ, ਵੀ ਕੀ ਅਸੀਂ ਬਾਤ ਦਿਖਾ ਦਈਏ ਵੀ ਹੋ ਕੀ ਰਿਹਾ ਹੈ। ਹਾਂਜੀ 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 ਵਿਖਾਓ ਜੀ। ਉਹ ਸਾਨੂੰ ਵੀ ਥੋੜਾ ਹੌਸਲਾ ਹੋਵੇ, ਤੁਸੀਂ ਉੱਠੋ ਤਾਂ ਹੋ ਸਕਦਾ ਤੁਹਾਡੇ ਜਾਣ ਨਾਲ ਕੋਈ ਕੰਮ ਤੇਜ਼ ਹੋ ਜਾਵੇ। ਇਹ ਤੁਹਾਡੇ ਨਾਲ ਇੱਕ ਤਾਂ ਤਾਰਕ ਸਾਹਿਬ ਆਏ ਆ, ਹਾਂਜੀ। ਹੋਰ ਨਾਲ ਕੌਣ ਹੈ? ਇਹ ਭਈ ਆਏ ਨੇ ਅੱਛਾ ਅੱਛਾ, ਇਹਨਾਂ ਦਾ ਕਿੰਨਾ ਹੈ? ਸ਼ਬਾਜ਼ ਸ਼ਿਬਾਜ਼ ਸਾਹਿਬ ਬੜੀ ਮਿਹਰਬਾਨੀ, ਜਿਉਂਦੇ ਵਾਸਦੇ ਰਹੋ, ਜਿਉਂਦੇ ਵਾਸਦੇ ਰਹੋ। ਅੱਛਾ ਜੀ ਨਦੀਮ ਸਾਹਿਬ, ਇਹ ਹੁਣ ਕੀ ਬਣਾ ਦੱਸੀ ਜਾਓ ਨਾਲ ਨਾਲ ਹੈ। ਇਹ ਜੀ ਪਿਆਜ਼ ਕੱਟੇ ਨੇ, ਅੱਛਾ ਜੀ, ਟਮਾਟਰ ਕੱਟ ਕੇ ਉਹਨੇ ਆਪਾਂ ਚੜਾ ਦੇਵਾਂਗੇ ਉੱਤੇ ਚੁੱਲ੍ਹੇ ਦੇ। ਅੱਛਾ ਤੇ ਆ ਜਿਹੜਾ ਇਹ ਤਿੱਕੇ ਬਣ ਰਹੇ ਨੇ ਜੀ, ਆ ਥੋੜੀ ਜਿਹੀ ਲਾਈਟ ਛੱਡਿਓ ਜੀ ਸੂਫੀ ਸਾਹਿਬ। ਇਹ ਤਿੱਕੇ ਬਣ ਰਹੇ ਨੇ ਜੀ। ਇਹ ਬੋਟੀਆਂ ਕਾਦੀਆਂ? ਇਹ ਚਿਕਨ ਹੈ ਜੀ। ਅੱਛਾ ਅੱਛਾ, ਮਾਸ਼ਾਅੱਲਾ, ਠੀਕ ਹੈ। ਤੇ ਇਹਨੂੰ ਮਸਾਲਾ ਲਾ ਕੇ ਧੂਣੀ ਨਮਕ ਲੱਗ ਗਈ ਹੈ ਜੀ ਸ਼ਮਕ ਉਧਰ, ਤੇ ਧੂਣੀ ਲੱਗ ਗਈ। ਮੈਂ ਜਦੋਂ ਧੂਣੀ ਲੱਗ ਜਵੇ ਨਾ, ਜਦੋਂ ਧੂਆਂ ਨਿਕਲਣ ਲੱਗ ਜੇ ਸਮਝੋ ਆਸ ਬਣ ਗਈ ਵੀ ਇਹ ਘਰ ਵਸਦਾ। ਦੂਰੋਂ ਪਤਾ ਲੱਗ ਜਾਂਦਾ ਵੀ ਇਹ ਘਰ ਵਸਦਾ ਬਿਲਕੁਲ ਜਦੋਂ ਧੂਆਂ ਨਿਕਲਣ ਲੱਗ ਜੇ। ਹੋਰ ਵੀ ਡਰ ਹੈ ਨਾ ਜੀ, ਢੇਰੀ ਦਾ ਨਹੀਂ ਪਤਾ, ਹਾਂ ਦੁਪਹਿਰੇ ਦਸਤੀ ਆ ਸਕਦੀ ਤੇ ਹੁਣ ਹਾਂ, ਇਹ ਉਹਦੇ ਕੰਮ। ਅੱਛਾ ਜੀ, ਇੰਨੀ ਵਾਰ ਜ਼ਿੰਦਗੀ ਹੋ ਗਈ ਇਦਾਂ ਨੇਰੀਆਂ ਦੀ ਦੇਖੀ ਨਹੀਂ ਦੇਖੀ ਜੀ, ਬਿਲਕੁਲ ਚੁੱਪ ਚਪੀਤਿਆਂ, ਪਤਾ ਨਹੀਂ ਲੱਗਾ ਜੀ ਆ ਸਿਰ ਚਾਣ ਵੱਜੀ ਆ। ਮੈਂ ਕਹਿੰਦਾ ਮੈਂ ਨਾ ਸੰਨੀ ਕਰ ਰਿਹਾ ਸੀ ਡੰਗਰਾਂ ਨੂੰ, ਤੇ ਉਸ ਟਾਈਮ ਖਲੋਤਾ ਸੀ, ਦਿਨ ਖਲੋਤਾ ਐ ਟਿਕਿਆ ਹੋਇਆ ਦਿਨ ਸੀ, ਹਵਾ ਵੀ ਨਹੀਂ ਚੱਲਦੀ, ਪੱਤਾ ਵੀ ਨਹੀਂ ਹਿਲਦਾ ਸੀ। ਯਕਦਮ ਜਦੋਂ ਪਤਾ ਲੱਗਿਆ, ਜੋ ਸ਼ੂਕਰਾਂ ਪੈ ਗਈਆਂ। ਹਾਂਜੀ, ਇਦਾਂ ਹੋਈ। ਬਸ ਜੀ ਇਹਦੇ ਵਿੱਚ ਵੀ ਅੱਲਾਹ ਪਾਕ ਦੀ ਕੋਈ ਬਿਹਤਰੀ ਆ। ਇਹ ਅਸੀਂ ਤਾਂ ਨਹੀਂ ਜੀ ਜਾਣਦੇ ਇਹਦੇ ਚ ਕਿੰਨੀਆਂ ਬਿਮਾਰੀਆਂ ਟਲੀਆਂ, ਕਿੰਨੀਆਂ ਬਲਾਵਾਂ ਦੂਰ ਹੋਈਆਂ, ਔਰ ਕਾਫੀ ਬੰਦੇ ਜਿਹੜੇ ਇਹਨੂੰ ਵੇਖ ਕੇ ਰੁਕ ਗਏ ਆ। ਹੋ ਸਕਦਾ ਉਹ ਰੋਡ ਤੇ ਚੜਦੇ ਕੋਈ ਵਾਧਾ ਘਾਟਾ ਹੁੰਦਾ, ਇਹਦੇ ਵਿੱਚ ਵੀ ਅੱਲਾਹ ਪਾਕ ਦੀ ਕੋਈ ਉਹਦੇ ਰਾਜ਼ ਨੇ ਜੀ, ਅਸੀਂ ਨਹੀਂ ਜਾਣਦੇ। ਇਹ ਅੱਜ ਕੱਲ ਜਿਹੜੀਆਂ ਨੇਰੀਆਂ ਚੱਲਦੀਆਂ ਨਾ, ਅੱਗੇ ਨੇਰੀਆਂ ਚੱਲਦੀਆਂ ਸੀ ਤੇ ਅੰਬਾਂ ਵਾਲੇ ਬੰਨ ਦਿੰਦੇ ਸੀ, ਨੇਰੀ ਬੰਨੀ ਵੀ ਜਾਂਦੀ ਸੀ ਅੱਗੇ। ਕੀ ਬਾਤ, ਉਹ ਝਾੜੂ ਨੂੰ ਨਾ ਪਾਵੇ ਹੇਠ ਦੇਣਾ, ਨੇਰੀ ਬੰਨ ਦਿੰਦੇ ਸੀ, ਹੋਰ ਕਈ ਕੜਾ ਮਾਰ ਦਿੰਦੇ ਸੀ। ਹਾਂਜੀ, ਤੇ ਉਹ ਫਿਰ ਅੰਬ, ਕੱਚੇ ਅੰਬ ਡਿੱਗਦੇ ਨਹੀਂ ਸੀ, ਡਿੱਗਦੇ ਨਹੀਂ ਸੀ। ਤੇ ਹੁਣ ਜਿਵੇਂ ਅੱਜ ਨੇ ਅੱਜ ਤਾਂ ਬੰਨਿਆ ਬੁੰਨਿਆ ਕੋਈ ਨਹੀਂ ਕੋਈ ਨਹੀਂ ਬਣਿਆ, ਇਹ ਬਣੀਨ ਵਾਲਾ ਹੈ ਹੀ ਨਹੀਂ ਸੀ। ਇਹ ਹੈ ਹੀ ਨਹੀਂ ਸੀ ਬਣੀ। ਹਾਂ, ਕਿਉਂ ਇਹ ਯਕਦਮ ਆਇਆ, ਇਹਦਾ ਪਤਾ ਨਹੀਂ ਲੱਗਿਆ। ਹਾਂਜੀ, ਤੇ ਅੰਬਾਂ ਦਾ ਬੂਰ-ਬਾਰ, ਉਹ ਅੰਬੀਆਂ ਡਿੱਗੀਆਂ ਹੋਣੀਆਂ, ਉਹ ਨੁਕਸਾਨ ਹੋਇਆ ਹੋਣਾ, ਬਾਕੀ ਤਾਂ ਕੋਈ ਨਹੀਂ। ਪਰ ਉਹ ਵੀ ਅੱਛਾ, ਤੁਸੀਂ ਜਿਹੜਾ ਇਹ ਕੰਮ ਕਰਦੇ ਆ, ਹਾਂਜੀ, ਤੁਸੀਂ ਕੀ ਅਸਲ 'ਚ ਕੰਮ ਕੀ ਕਰਦੇ ਆ? ਮੈਨੂੰ ਤਾਂ ਪਤਾ, ਮੈਂ ਕਿਹਾ ਵੀ ਦੇਖਣ ਵਾਲਿਆਂ ਨੂੰ ਪਤਾ ਲੱਗੇ। ਜੀ ਮੇਰਾ ਜਿਹੜਾ ਸੋਸ਼ਲ ਮੀਡੀਆ, ਮੈਂ ਟੋਟਲੀ ਸੋਸ਼ਲ ਮੀਡੀਆ ਦੇ ਨਾਲ ਹੀ ਜੁੜਿਆ ਹੋਇਆ ਜੀ। ਉਹ ਤੁਹਾਨੂੰ ਦੁਨੀਆ ਤਾਂ ਜਾਣਦੀ, ਪਰ ਜਿਹੜੇ ਸਾਡੇ ਮੈਂ ਤੁਹਾਨੂੰ ਦੱਸ ਰਿਹਾ ਜੀ, ਵੇਖਣ ਵਾਲਿਆਂ ਨੂੰ ਵੀ ਦੱਸ ਰਿਹਾ ਕਿ ਮੇਰਾ ਟੋਟਲੀ ਕੰਮ ਸੋਸ਼ਲ ਮੀਡੀਆ ਦੇ ਨਾਲ ਹੀ ਮੈਂ ਜੁੜਿਆ ਹੋਇਆ। ਔਰ ਪਹਿਲੇ ਸਟਾਰਟ ਲਿਆ ਸੀਗਾ ਪੰਜਾਬੀ ਪੋਇਟਰੀ ਤੋਂ, ਠੀਕ ਹੈ। ਉਸ ਤੋਂ ਕਰਦੇ ਅੱਲਾਹ ਪਾਕ ਨੇ ਇੱਕ ਜ਼ਿਹਨ ਦਿੱਤਾ। ਇਸ ਟਾਈਮ ਸਾਡਾ ਜਿਹੜਾ ਸਭ ਤੋਂ ਬਹੁਤਾ ਕੰਮ ਆ ਉਹ ਮੋਨੀਟਾਈਜ਼ ਅਕਾਊਂਟਾਂ ਦਾ ਵਾ। ਕਿਸੇ ਦੀ ਪੇਮੈਂਟ ਆਈ ਆ ਟਿਕਟੋਕ ਤੇ, ਉਹਨੂੰ ਕਢਵਾਣੀ ਨਹੀਂ ਆ ਰਹੀ, ਅਸੀਂ ਉਹ ਕਢਵਾ ਕੇ ਦੇਣੀ ਆ, ਠੀਕ ਹੈ। ਕਿਸੇ ਦਾ ਕੋਈ ਮਸਲਾ ਆ ਰਿਹਾ ਵਾ, ਮੋਨੀਟਾਈਜ਼ ਅਕਾਊਂਟ ਕਿਸੇ ਦਾ ਵੈਰੀਫਾਈ ਨਹੀਂ ਹੋ ਰਿਹਾ, ਇਹਦੇ ਵਿੱਚ ਨਾ ਅੰਦਰ ਬੜੇ ਜੇ ਪੰਗੇ ਹੁੰਦੇ ਨੇ, ਸੈਟਿੰਗਾਂ ਹੁੰਦੀਆਂ। ਕਿਸੇ ਦੀ ਟੈਕਸ ਇਨਫੋਰਮੇਸ਼ਨ ਆ ਫਿਲ ਨਹੀਂ ਹੋ ਰਹੀ, ਉਹ ਅਸੀਂ ਕਰਾ ਕੇ ਦੇਣੀ ਆ, ਠੀਕ ਹੈ। ਬਸ ਇਹਦੇ ਨਾਲ ਹੀ ਜੁੜੇ ਹੋਏ ਆ, ਇੱਥੋਂ ਰੋਟੀ ਲੱਭੀ ਜਾ ਰਹੀ ਆ, ਨਿਜ਼ਾਮ ਚੱਲੀ ਜਾ ਰਿਹਾ, ਚਲਾਈ ਜਾ ਰਹੇ ਆ। ਜਿੱਦਣ ਇਹ ਅੱਲਾਹ ਪਾਕ ਬੰਦ ਕਰ ਦੇਗਾ, ਕੋਈ ਹੋਰ ਦਰਵਾਜ਼ਾ ਖੋਲ ਦੇਗਾ। ਨਹੀਂ, ਇਹ ਤਾਂ ਨਾ ਦਿਲਦਾਰ ਭਾਈ ਬੜੀ ਚੰਗਾ ਲੱਗਿਆ ਸੁਣ ਕੇ। ਇਹ ਉਹ ਕੰਮ ਆ ਜਿਹੜਾ ਕਿਸੇ ਦੇ ਸਖਿਆਈ ਕਰਨ ਦਾ ਕੰਮ ਆ। ਹਾਂਜੀ, ਮਤਲਬ ਤੁਸੀਂ ਸਖਿਆਈ ਕਰ ਰਹੇ ਆ। ਜੀ ਬਿਲਕੁਲ। ਹੁਣ ਨਾ ਟੈਲੀਫੋਨ ਆਇਆ, ਬਲਕਿ ਮੈਂ ਤੁਹਾਡੀ ਗੱਲ ਵੀ ਕਰਾਣਾ, ਆਮਰ ਸ਼ਹਜ਼ਾਦ ਆ ਮਰੋੜ ਤੋਂ। ਅੱਛਾ, ਉਹ ਬਾਰਡਰ ਤੇ ਬਹਿ ਕੇ ਮੁੰਡਾ ਨਾ ਮਾਂ ਬੋਲੀ ਦੀ ਗੱਲ ਕਰਦਾ, ਆਪਣੀ ਰਹਿਤਲ ਬੈਤਲ ਮਰੋੜ ਦਾ ਆਮਰ ਸ਼ਹਜ਼ਾਦ ਵਿਚਾਰਾ, ਉਹ ਵੀ ਉਹਦਾ ਕੋਈ ਹੈ ਰੌਲਾ, ਉਹ ਮੈਂ ਤੁਹਾਨੂੰ ਦੱਸੂਗਾ ਫਿਰ ਟੈਲੀਫੋਨ ਤੇ ਗੱਲ ਕਰਾਣਾ। ਆ ਨਦੀਮ ਸਾਹਿਬ ਆ, ਇਹ ਵੀ YouTube ਚੈਨਲ ਚਲਾਉਂਦੇ ਆ। ਕੀ ਬਾਤ ਹੈ। ਮੈਂ ਕਹਿੰਦਾ ਇਹ ਜਿੰਨਾ ਬੰਦੇ ਇਹਦੇ ਚ ਜੁੜ ਰਹੇ ਆ ਨਾ, ਇਹ ਉਹਨਾਂ ਚੰਗਾ ਹੋ ਰਿਹਾ, ਉਹਨਾਂ ਹੀ ਚੰਗਾ ਹੋ ਰਿਹਾ। ਕੋਈ ਹੁਣ ਮੈਂ ਇੱਕ ਮਿਸਾਲ ਰਹਿਮੇ ਸ਼ਾਹ ਚ ਬੈਠਾ, ਮੈਂ ਆਪਣਾ ਪਿੰਡ ਦਿਖਾ ਰਿਹਾ, ਪਰ ਮੈਂ ਨਦੀਮ ਸਾਹਿਬ ਦਾ ਪਿੰਡ ਤਾਂ ਨਹੀਂ ਨਾ ਦਿਖਾ ਰਿਹਾ। ਨਹੀਂ, ਨਦੀਮ ਸਾਹਿਬ ਨੂੰ ਜਿਹੜਾ ਆਪਣੇ ਪਿੰਡ ਨਾਲ ਕੋਸ਼ਿਸ਼ ਕਰਨੀ ਪੈਣੀ ਆਪਦਾ ਪਿੰਡ ਦਿਖਾਉਣ ਲਈ। ਬਿਲਕੁਲ, ਸਾਰੇ ਆਪਣਾ ਪਿੰਡ ਦਿਖਾਣ, ਆਪਣੀ ਰਹਿਤਲ ਬੈਤਲ ਦਿਖਾਣ। ਜੀ ਬੇਸ਼ੱਕ। ਤੇ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਆ, ਇਹ ਤੁਹਾਡੀ ਬਾਹਰਲੇ ਮੁਲਕਾਂ ਦੇ ਵਿੱਚ ਆ ਕੋਈ ਟੀਮਾਂ ਬੈਠੀਆਂ? ਹਾਂਜੀ ਬੇਸ਼ੱਕ। ਨਹੀਂ ਜੀ, ਇਹਦੇ ਨਾਲ ਕਈ ਸਿਸਟਮ ਨੇ। ਜਿਸ ਟਾਈਮ ਅਸੀਂ ਸਟਾਰਟ ਲਿਆ ਨਾ, ਅਸੀਂ ਬਾਹਰੋਂ ਬਣਵਾਨੇ ਸੀ। ਹੁਣ ਜਿਹੜਾ ਅਸੀਂ ਕੰਮ ਕਰਦੇ ਨਾ, ਉਹ ਕੁਝ ਪੈਸੇ ਲੱਗਦੇ ਆ, ਅਸੀਂ ਲੋਕੇਸ਼ਨ ਇੱਥੇ ਹੀ ਖਰੀਦ ਸਕਦੇ ਆ। ਆਪਣਾ ਇੱਕ ਲੈਪਟਾਪ ਚਾਹੀਦਾ, ਉਹਨੂੰ ਦਰਜਾ ਦਿੰਦੇ ਆ ਜੀ RDP ਦਾ। ਕਾਫੀ ਜੇ ਲੋਕ ਜਿਹੜੇ ਸੁਣ ਰਹੇ ਹੋਣਗੇ ਨਾ, ਉਹ ਸਾਡੀ ਇਸ ਗੱਲ ਨੂੰ ਸਮਝਣਗੇ ਕਿ RDP ਕੀ ਹੁੰਦੀ ਆ। RDP ਹੁੰਦੀ ਆ ਉਹ ਕੁਝ ਪੈਸਿਆਂ ਦੇ ਵਿੱਚ ਅਸੀਂ ਲੋਕੇਸ਼ਨ ਖਰੀਦ ਲਈ ਦੀ, ਜਿਸ ਮੁਲਕ ਦੀ ਚਾਹੀਏ। ਉਹ ਫਿਰ ਇੱਕ ਮਹੀਨੇ ਦੀ ਅਸੀਂ ਫੀਸ ਪੇ ਕਰ ਦਈ ਦੀ। ਉਸ ਲੋਕੇਸ਼ਨ ਜਿਹੜੀ ਹੈ ਨਾ, ਉਹ ਮਹੀਨਾ ਇੱਕ ਸਾਡੇ ਕੋਲ ਆ, ਅਸੀਂ ਉੱਤੇ ਕੁਝ ਵੀ ਕਰੀਏ ਉਹ ਇਦਾਂ ਹੀ ਹੋਏਗਾ ਵੀ ਅਸੀਂ ਉਸੇ ਮੁਲਕ 'ਚ ਬਹਿ ਕੇ ਹੀ ਕਰ ਰਹੇ ਹਾਂ। ਵਾਹ 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 ਵਾਹ, ਹਾਂਜੀ, ਬੜਾ ਬਰੀਕੀ ਦਾ ਕੰਮ ਆ। ਜੀ
ਮੈਂ ਨਾ ਜੀ ਸਿਰਫ ਜਿਹੜੇ ਕੋਈ ਪੈਸੇ ਆਉਂਦੇ ਆ ਨਾ ਹਾਂਜੀ ਉਹ ਮੈਂ ਤਾਂ ਕਿ ਚੁੱਪ ਕਰ ਗਿਆ, ਸਾਨੂੰ YouTube ਤੋਂ ਆਉਂਦੇ ਆ। YouTube ਤੋਂ, Facebook ਤੋਂ ਨਹੀਂ ਆਉਂਦੇ। Facebook ਤੋਂ ਵੀ ਆਉਂਦੇ ਨੇ, ਬਸ ਉਹ ਤੁਹਾਡਾ ਕੋਈ ਥੋੜਾ ਪੰਗਾ ਸ਼ੰਗਾ ਬਣਿਆ ਬਣ ਹੋਏਗਾ। ਗਿਆ, ਉਹ ਬਣ ਜਾਂਦਾ ਵਿੱਚੋਂ ਹਟ ਵੀ ਜਾਂਦਾ। ਅਸਲ 'ਚ YouTube ਨਾ ਇੱਕ ਸਿੱਧਾ ਮੈਥਡ ਆ। ਸਾਡੇ ਪਾਕਿਸਤਾਨ 'ਚ ਇੱਕੋ ਹੀ ਐਪ ਨੂੰ ਮੋਨੀਟਾਈਜ਼ ਮਿਲੀ ਆ, ਉਹ ਆ YouTube। ਚਾਨਣਾ ਛੱਡਿਓ। ਉਹ ਸਾਨੂੰ ਸਿੱਧੇ ਪੱਧਰੇ ਜਿਹੜੇ ਪੈਸੇ ਆਉਂਦੇ ਨਾ ਉਹ ਸਿਰਫ YouTube ਤੋਂ ਹੀ ਆਉਂਦੇ ਨੇ। ਬਾਕੀ ਜਿੰਨੇ ਵੀ ਐਪ ਨੇ ਨਾ ਉਹਦੇ ਲਈ ਸਾਨੂੰ ਕੁਝ ਨਾ ਕੁਝ ਪੰਗਾ ਲੈਣਾ ਪੈਂਦਾ ਤਾਂ ਆਉਂਦੇ ਨੇ। ਤੇ ਤੁਸੀਂ ਨਾ ਜਿਹੜੀ ਉਹ ਸ਼ਾਇਰੀ ਸ਼ੁਰੂ ਕੀਤੀ ਸੀ ਜੀ ਉਹ ਤੁਸੀਂ ਫਿਰ ਛੱਡ ਗਏ ਕਿ ਜੇ ਕਰਦੇ? ਨਹੀਂ ਜੀ ਨਹੀਂ, ਹਜੇ ਵੀ ਕਰਦੇ ਆ। ਅੱਛਾ, ਚੇਤੇ ਵੀ ਹੈ ਕੋਈ? ਹਾਂ, ਕੋਈ ਨਾ ਕੋਈ ਤਾਂ ਹੋਏਗਾ, ਕੋਸ਼ਿਸ਼ ਕਰਕੇ ਵੇਖਦੇ ਆ ਜੀ। ਹੁਣ ਦੇਖੋ ਨੇਰੀ ਚੱਲੀ ਹੈ, ਮੌਸਮ ਠੰਡਾ, ਧੂਆਂ ਲੱਗਾ। ਜੀ ਮੈਂ ਕੁਝ ਸੁਣਾਨਾ ਜੀ। ਕਹਿੰਦਾ ਕਿ ਬਲਦੀ ਅੱਗ ਤੇ ਆਪ ਖਲੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਹਾਏ 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 ਹਾਏ। ਨੇਰੀ ਮੀਂਹ ਤੂਫਾਨ ਨਹੀਂ ਵੇਂਦਾ, ਹੱਸ ਸਾਰੀਆਂ ਸਖਤੀਆਂ ਸਹਿੰਦਾ। ਹਾਏ ਹਾਏ। ਤੇ ਬੱਚਿਆਂ ਨੂੰ ਵੇਖ ਨਹੀਂ ਸਕਦਾ ਰੋਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਵਾਹ 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 ਵਾਹ। ਜਿਹੜਾ ਕਦੇ ਵੀ ਥੱਕਦਾ ਨਹੀਂ, ਹਾਂ, ਮਨ ਜ਼ਿੱਦਾਂ ਅੱਕਦਾ ਨਹੀਂ, ਹਾਏ ਮੱਥੇ ਤਰੇੜੀ ਜ਼ਰਾ ਨਹੀਂ ਪਾਉਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਕੋਈ ਨਹੀਂ ਹੁੰਦਾ। ਤੇ ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ। ਹਾਂ, ਜਿਨ੍ਹਾਂ ਦੇ ਪਿਓ ਟੁਰ ਗਏ ਨੇ ਨਾ, ਹਾਏ ਹਾਏ। ਰੱਬ ਕੋ ਜਾ ਕੇ ਵੀ ਨਹੀਂ ਭੁੱਲਦਾ। ਯਾਦ ਕਰੋ ਵਿੱਚ ਖਾਬ ਦੇ ਮਿਲਦਾ, ਕਬਰ ਦੇ ਵਿੱਚ ਵੀ ਨਹੀਂ ਸੌਂਦਾ, ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਉਹ ਲੋਕੋ ਪਿਓ ਜਿਹਾ ਕੋਈ ਨਹੀਂ ਹੁੰਦਾ। ਵਾਹ ਵਾਹ। ਬਾਪ ਅੰਜਮ ਸਾਹਿਬ ਇੱਕ ਉਹ ਹਸਤੀ ਆ ਜਿਹਦਾ ਨੇਮਲ ਬਦਲੀ ਕੋਈ ਨੇਮਲ ਬਦਲ ਕੋਈ ਨਹੀਂ। ਮਾਂ ਬਾਪ ਉਹ ਹਸਤੀ ਆ ਕਿ ਜਿਹਦਾ ਨੇਮਲ ਬਦਲੀ ਕੋਈ ਨਹੀਂ। ਬੇਸ਼ੱਕ। ਤੇ ਮੈਂ ਜਿਹੜੀ ਟੋਟਲੀ ਪੋਇਟਰੀ ਬੋਲਦਾ ਨਾ ਉਹ ਜ਼ਿਆਦਾਤਰ ਮੇਰੀ ਰਿਸ਼ਤਿਆਂ ਦੇ ਨਾਲ ਹੀ ਜੁੜੀ ਹੋਈ ਆ। ਹਾਂ, ਇਹੀ ਲੋੜ ਆ। ਹਾਂਜੀ, ਵੀ ਵੱਡੇ ਭਰਾ ਦੀ ਕੀ ਇੱਜ਼ਤ ਆ। ਜਿਵੇਂ ਉਹ ਵੱਡੇ ਭਰਾ ਤੇ ਮੇਰਾ ਇੱਕ ਆਪਣਾ ਕਲਾਮ ਲਿਖਿਆ ਹੋਇਆ ਕਿ ਪੂਰੇ ਘਰ ਦੀ ਸ਼ਾਨ ਹੁੰਦਾ, ਆਹਾ, ਸਭ ਦਾ ਰੱਖਦਾ ਮਾਣ ਹੁੰਦਾ, ਵਾਹ 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 ਕੱਲੇ ਬੇਬੇ ਬਾਪੂ ਨਹੀਂ ਵੱਡਾ ਭਰਾ ਵੀ ਸਭ ਦੀ ਜਾਨ ਹੁੰਦਾ। ਵਾਹ ਵਾਹ। ਤੇ ਅੰਜਮ ਸਾਹਿਬ ਘਰ 'ਚ ਕੋਈ ਵੀ ਪਰੇਸ਼ਾਨੀ ਹੋਵੇ, ਹਾਂ ਵੱਡੇ ਭਰਾ ਤਾਂ ਹੱਸ ਕੇ ਸਹਿੰਦੇ ਨੇ, ਹਾਂ, ਪਿਓ ਤੋਂ ਬਾਅਦ ਵੀ ਇੱਕ ਪਿਓ ਹੁੰਦਾ ਜਿਹਨੂੰ ਵੱਡਾ ਭਰਾ ਕਹਿੰਦੇ ਨੇ। ਵਾਹ 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 ਵਾਹ। ਪਰ ਉਹ ਜਦੋਂ ਅਸੀਂ ਇਹੋ ਜਿਹੇ ਲਫ਼ਜ਼ ਬੋਲਦੇ ਨਾ ਤੇ ਕੁਝ ਲੋਕਾਂ ਤੇ ਮੈਨੂੰ ਗਿਲਾ ਵਾ। ਹਾਂ, ਉਹ ਥੱਲੇ ਆਣ ਕੇ ਬੜਾ ਬੁਰਾ ਭਲਾ ਕਹਿੰਦੇ ਵੀ ਸਾਡਾ ਨਹੀਂ ਐਵੇਂ ਦਾ। ਮੈਂ ਆਨਾ ਜੀ ਤੁਸੀਂ ਕਿਸੇ ਵੀ ਜਗ੍ਹਾ ਤੇ ਵੜ ਜਾਓ, ਹਰ ਕਿਸੇ ਨੂੰ ਹਰ ਕੋਈ ਸੁੱਖ ਨਹੀਂ ਮਿਲ ਸਕਦਾ। ਹਾਂ, ਲੇਕਿਨ ਮੈਂ ਜ਼ਿਆਦਾਤਰ ਕੁਰਬਾਨੀਆਂ ਵੱਡੇ ਭਰਾ ਦਿੰਦੇ ਵੇਖੇ ਨੇ, ਨਹੀਂ ਸੱਚੀ ਜਿਹਦਾ ਕਰਕੇ ਮੈਂ ਲਿਖਦਾ ਔਰ ਬੋਲਦਾ ਨਾ, ਜ਼ਿਆਦਾਤਰ ਕੁਰਬਾਨੀਆਂ ਵੱਡੇ ਭਰਾ ਦਿੰਦੇ ਨੇ। ਇਹ ਨਾ ਜੀ ਸੱਚੀ ਗੱਲ ਆ। ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਨਾ, ਗੱਲ ਉਹੀ ਆ। ਜਿਹੜੇ ਲੋਕ ਥੱਲੇ ਆ ਕੇ ਲਿਖਦੇ ਆ ਨਾ, ਮੈਂ ਉਹਨਾਂ ਨੂੰ ਇੱਕੋ ਗੱਲ ਕਰੂੰਗਾ ਵੀ ਸਿਆਣੇ ਕਹਿੰਦੇ ਆ ਜੇ ਆਪਣੇ ਢਿੱਡ ਤੋਂ ਪੱਲਾ ਚੱਕੀਏ ਨਾ ਤੇ ਉਹ ਢਿੱਡ ਆਪਣਾ ਹੀ ਨੰਗਾ, ਉਹ ਲੋਕਾਂ ਨੂੰ ਦਿਖਾ। ਬਈ ਜੇ ਕਿਸੇ ਦਾ ਕੋਈ ਇਦਾਂ ਘਰ 'ਚ ਗੱਲ ਹੋਵੇ ਤੇ ਉਹਨੂੰ ਕਦੀ ਵੀ ਆਪਣੇ ਘਰ ਦੀ ਗੱਲ ਨੂੰ ਨਾ ਬਾਹਰ ਨਾ ਕਰੋ। ਬਿਲਕੁਲ। ਹਾਂ, ਹੁਣ ਜਿਹੜਾ ਬੰਦੇ ਨੇ ਤਾਂ ਆ ਕੇ ਥੱਲੇ ਲਿਖਿਆ, ਉਹ 10 ਹੋਰਾਂ ਨੇ ਵੀ ਤਾਂ ਪੜ੍ਹਿਆ ਹੀ ਆ। ਹਾਂਜੀ ਬਿਲਕੁਲ। ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਹਾਂਜੀ, ਉਹ ਕੀ ਖਿਆਲ ਜੇ ਅੰਜਮ ਸਾਹਿਬ, ਅਗਰ ਇੱਕ ਘਰ ਨਹੀਂ ਚੰਗਾ ਤੇ ਉਹ ਸਾਰਾ ਮਾਸ਼ਰਾ ਤੇ ਗੰਦਾ ਨਹੀਂ ਹੋ ਸਕਦਾ। ਮੈਂ ਐਲਾਨ ਕਰਦਾ ਇਸ ਚੀਜ਼ ਦਾ, ਤੁਸੀਂ ਇਸ ਚੀਜ਼ ਦੀ ਚਾਹੇ VOTING ਕਰ ਲਓ, ਜਿੰਨੀ ਕੁਰਬਾਨੀ ਵੱਡੇ ਭਰਾ ਨੇ ਦਿੱਤੀ ਆ ਕੋਈ ਬੰਦਾ ਨਹੀਂ ਦੇ ਸਕਦਾ। ਘਰ ਚੋਂ ਕੋਈ ਹੋਰ ਨਹੀਂ ਦੇ ਸਕਦਾ। ਹਾਂ, ਮਾਸਾਂ ਚੋਂ ਗਦੂਦਾਂ ਨਿਕਲ ਆਉਂਦੀਆਂ ਜੀ, ਅਸੀਂ ਤੇ ਇਸ ਚੀਜ਼ ਨੂੰ ਲੈਣੇ ਹੀ ਨਹੀਂਗੇ। ਮੈਂ ਤੇ ਬਹਿਸ ਹੀ ਨਹੀਂ ਕਰਦਾ ਇਸ ਚੀਜ਼ ਤੇ। ਚੰਗਿਆਂ ਚੋਂ ਮਾੜੇ, ਮਾੜਿਆਂ ਚੋਂ ਚੰਗੇ, ਮਾਸਾਂ 'ਚ ਗਦੂਦਾਂ ਵੀ ਨਿਕਲ ਆਉਂਦੀਆਂ। ਬਈ ਕਿਸੇ ਦਾ ਮਾੜਾ ਵੀ ਨਿਕਲ ਆਇਆ ਹੋਏਗਾ, ਉਹਦੇ ਲਈ ਸਾਡੀ ਇਹ ਸ਼ਾਇਰੀ ਬੇਕਾਰ ਨਹੀਂਗੀ ਜੀ। ਅਸੀਂ ਕੋਈ ਸੋਚ ਕੇ ਸਮਝ ਕੇ ਚੰਦ ਬੋਲ ਲਿਖੇ ਨੇ ਔਰ ਲੋਕਾਂ ਨੇ ਇਹਨਾਂ ਨੂੰ ਪਸੰਦ ਕੀਤਾ। ਅੰਜਮ ਸਾਹਿਬ ਭੈਣ ਤੇ ਕਲਾਮ ਆ ਜੀ, ਮੈਂ ਸੁਣਾਨਾ ਜੀ। ਵਾਹ 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 ਵਾਹ। ਕਹਿੰਦਾ ਕਿ ਵੀਰ ਭੈਣਾਂ ਦਾ ਮਾਣ ਹੁੰਦੇ ਨੇ, ਜਿੰਦ ਹੁੰਦੇ ਨੇ, ਜਾਨ ਹੁੰਦੇ ਨੇ। ਆਹਾ, ਵਾਹ। ਭੈਣ ਨੂੰ ਮਾਸਾ ਵੀ ਪਰੇਸ਼ਾਨੀ ਹੋਵੇ, ਭੈਣ ਤੋਂ ਵੱਧ ਪਰੇਸ਼ਾਨ ਹੁੰਦੇ ਨੇ। ਵਾਹ ਵਾਹ ਵਾਹ। ਤੇ ਜਿਹੜੇ ਭੈਣ ਦੀ ਕਦਰ ਨਹੀਂ ਕਰਦੇ ਉਹ ਨਹੀਂ ਚੰਗੇ ਇਨਸਾਨ ਹੁੰਦੇ ਨੇ। ਭਰਾ ਭੈਣਾਂ ਨਾਲ ਜਦ ਬੋਲਦੇ ਨਹੀਂ, ਬਹਿ ਕੇ ਦੁੱਖ ਸੁੱਖ ਫੋਲਦੇ ਨਹੀਂ, ਰੂਹ ਫਿਰ ਉਦੋਂ ਤੜਪਦੀ ਏ, ਬੜੀ ਪੀੜ ਕਾਲਜੇ ਰੜਕਦੀ ਏ। ਮਾਪਿਆਂ ਬਾਅਦ ਵੀਰਾਂ ਨੂੰ ਤੱਕਦੀਆਂ ਨੇ, ਫਿਰ ਆਸ ਇਹਨਾਂ ਤੇ ਰੱਖਦੀਆਂ ਨੇ। ਭਰਾ ਭਰਜਾਈਆਂ ਪਿੱਛੇ ਲੱਗ ਜਾਂਦੇ, ਫਿਰ ਉਸ ਬੂਹੇ ਤੇ ਆਣੋਂ ਝੱਕਦੀਆਂ ਨੇ। ਉਹ ਜਦੋਂ ਮਾਣ ਭੈਣਾਂ ਦਾ ਟੁੱਟ ਜਾਂਦਾ, ਵਸੀਮ ਜੀਣਾ ਤਾਂ ਕੀ ਮਰ ਨਾ ਸਕਦੀਆਂ ਨੇ, ਭੈਣਾਂ ਕਦੇ ਵੀ ਮਰ ਨਾ ਸਕਦੀਆਂ ਨੇ। ਔਰ ਅੰਜਮ ਸਾਹਿਬ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਜਿਹੜਾ ਬੰਦਾ ਕਹਿੰਦਾ ਜੀ ਮੇਰੇ ਘਰ ਰਿਜ਼ਕ ਦੀ ਬਰਕਤ ਨਹੀਂਗੀ, ਮੇਰੇ ਘਰੋਂ ਭੁੱਖ ਨਹੀਂ ਨਿਕਲਦੀ, ਮੇਰੇ ਘਰੇ ਰਹਿਮਤ ਨਹੀਂ ਆਂਦੀ, ਮੈਂ ਇਹ ਗੱਲ ਲਿਖ ਕੇ ਦੇ ਦਿੰਨਾ ਕਿ ਉਹ ਆਪਣੀ ਭੈਣ ਤੇ ਖਰਚ ਕਰਨਾ ਸ਼ੁਰੂ ਕਰ ਦੇਵੇ। ਜੇ ਦਿਨ ਨਾ ਬਦਲਣ ਤੇ ਗੱਲ ਹੋਈ। ਹਾਂ, ਤੁਸੀਂ ਇਦਾਂ ਹੀ ਗੱਲ ਕਰਦੇ ਜੁੱਤੀ ਪਾਓ ਜੀ। ਬਿਸਮਿਲ੍ਲਾ ਜੀ, ਠਾਉਣਾ ਲਾਜ਼ਮੀ ਹੈ ਜੀ ਅੰਜਮ ਸਾਹਿਬ। ਨਹੀਂ ਉਹ ਅੱਛਾ, ਇਹ ਗੱਲ ਨਾ, ਇਹ ਵੀ ਬੜਾ ਸੋਹਣਾ ਸੁਨੇਹਾ। ਹਾਂਜੀ, ਮੈਂ ਕਹਿੰਦਾ ਇਹ ਉਹ ਕੰਮ ਆ ਜਿਹੜਾ ਨਾ ਬਈ
ਸਾਡੇ ਨਾਲ ਲੋੜ ਹੈ ਇਸ ਟਾਈਮ ਜਿਹੜੀ ਹੁਣ ਤੁਸੀਂ ਭੈਣ ਭਰਾ ਦੀ ਗੱਲ ਕੀਤੀ ਆ, ਮਾਂ ਪਿਓ ਦੀ ਗੱਲ ਕੀਤੀ ਹੈ, ਚਲੋ ਸ਼ਾਇਰੀ ਦੇ ਵਿੱਚ ਹੀ ਜੀ ਕਿਸੇ ਵੀ ਮਿੱਠੇ ਚ ਲਵੇਟ ਕੇ ਕੀਤੀ ਆ ਨਾ, ਜੀ ਕਿਸੇ ਤੱਕ ਪਹੁੰਚੀ ਆ ਨਾ, ਇਹਦੀ ਹੁਣ ਲੋੜ ਆ ਜੀ। ਬਿਲਕੁਲ ਇਸ ਟਾਈਮ ਤੁਸੀਂ ਦੇਖ ਰਹੇ ਆ ਨਾ ਵੀ ਰਿਸ਼ਤੇ ਕਿੱਡੇ ਖਾਰੇ ਹੋ ਗਏ, ਕਿੱਡੇ ਕੌੜੇ ਹੋ ਗਏ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਹਾਂ, ਤੇ ਹੁਣ ਜਿਹੜੀ ਤੁਸੀਂ ਭੈਣ ਵਾਲੀ ਗੱਲ ਕਰ ਰਹੇ ਸੀ ਵੀ ਖਰਚ ਕਰਨਾ, ਮੈਂ ਅੱਗੇ ਦੱਸ ਰਿਹਾ ਸੀਗਾ ਕਿ ਜਿਹੜਾ ਬੰਦਾ ਕਹਿੰਦਾ ਨਾ ਕਿ ਮੇਰੇ ਘਰ ਰਹਿਮਤ ਨਹੀਂ ਗੀ, ਰਿਜ਼ਕ 'ਚ ਬਰਕਤ ਨਹੀਂ ਗੀ, ਹਾਂ, ਉਹ ਸਿਰਫ ਇਸ ਕਰਕੇ ਨਹੀਂ ਗੀ ਕਿ ਅਸੀਂ ਭੈਣਾਂ ਨੂੰ ਸਮਝਦੇ ਨਹੀਂ ਗੇ। ਸਮਝਦੇ ਨਹੀਂ। ਅਸੀਂ ਕਹਿੰਦੇ ਇਹਨਾਂ ਨੂੰ ਤੋਰਤਾ, ਇਹਨਾਂ ਦਾ ਹੁਣ ਸਾਡੇ ਘਰ 'ਚ ਕੋਈ ਹੱਕ ਨਹੀਂਗਾ। ਔਰ ਤੁਸੀਂ ਯਕੀਨ ਕਰੋ ਕਿ ਜਿਹੜੇ ਬੰਦੇ ਖਰਚ ਕਰਦੇ ਨੇ ਨਾ, ਵੀਡੀਓ ਸਾਡੀ ਜਾਏਗੀ ਕੋਈ ਬਹੁਤਾ ਨਹੀਂ ਜੀ, ਕੋਈ ਲੱਖ 2 ਲੱਖ ਤੱਕ ਤਾਂ ਜਾਏਗੀ ਨਾ। ਤੁਸੀਂ ਆਪਣੀ ਭੈਣ ਤੇ ਖਰਚ ਕਰਕੇ ਦੇਖ ਲਓ, ਅਗਰ ਅੱਲਾਹ ਪਾਕ ਵਾਰੇ ਨਿਆਰੇ ਨਾ ਕਰ ਦੇਵੇ ਤੇ ਮੈਂ ਉਹਦਾ ਦੇਣਦਾਰ ਹੋਵਾਂਗਾ। ਵਾਹ ਵਾਹ ਵਾਹ। ਅਗਲੇ ਦਿਨ ਇੱਕ ਬੰਦਾ ਆਇਆ, ਹਾਂਜੀ, ਉਹ ਆਇਆ ਇੱਥੇ ਆਪਣੀ ਭੈਣ ਨੂੰ ਲੱਗੇ ਪਿੰਡ 'ਚ ਨਾ, ਉਹਦੀ ਭੈਣ 'ਚ ਕਹਿੰਦਾ ਮੈਂ ਆਂਦਾ ਹੀ ਨਾ, ਉਹਨਾਂ ਨੇ ਮੈਨੂੰ ਦਿੱਤਾ ਨਾ ਪਾਣੀ, ਕਹਿੰਦਾ ਜੀ ਮੈਂ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦਾ, ਬੋਤਲ ਲਿਆਓ ਕਹਿੰਦਾ। ਉਹਨਾਂ ਨੂੰ ਉਹ ਗੋਸ਼ਤ ਪਕਾਉਣ ਲੱਗੀ ਤੇ ਉਹਨੂੰ ਹਾਂਡੀ 'ਚ ਵੀ ਨਹੀਂ ਪਾਣ ਦਿੱਤਾ, ਕਹਿੰਦਾ ਸੁੱਕਾ ਭੁੰਨ ਘਰ ਦਾ, ਤੇਰੇ ਘਰ ਦਾ ਪਾਣੀ ਨਹੀਂ ਮੈਨੂੰ ਕਹਿੰਦਾ। ਉਹ ਨਾ ਇੱਕ ਦਿਨ ਇਦਾਂ ਹੀ ਕੋਈ ਬੰਦਾ ਇੱਥੇ ਗੱਲ ਕਰਦਾ ਸੀ, ਕਹਿੰਦਾ ਵੀ ਅਸੀਂ ਨਾ ਧੀ ਭੈਣ ਦੇ ਘਰ ਦਾ ਪਾਣੀ ਤਾਂ ਸਾਡੇ ਤੇ ਹਰਾਮ ਆ, ਹਾਂਜੀ, ਤੇ ਉਹਦਾ ਹੱਕ ਉਹ ਸਾਡੇ ਤੇ ਹਲਾਲ ਆ ਜਿਹੜਾ ਚੁੱਪ ਕਰਕੇ ਖਾ ਜੰਨੇ। ਹਾਏ 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 ਹਾਏ। ਇਸੇ ਜੀ ਹੁਣ ਤੁਸੀਂ ਸਾਨੂੰ ਦੱਸੋ ਤਾਂ ਸਹੀ ਵੀ ਕੀ ਕੀਤਾ ਹੈ ਜੀ? ਪਿਆਜ਼ ਬਰਾਊਨ ਕਰ ਰਹੇ ਹਾਂ। ਕੀ ਕਰ ਰਹੇ ਜੀ? ਵਿੱਚ ਨਾ ਛੱਡ ਦਿਓ। ਅੱਛਾ ਜੀ, ਦੱਸੋ ਕੀ ਦੱਸੋ ਭਾਈ ਕੀ ਕਰ ਰਹੇ ਪਹਿਲਾਂ ਹੋ? ਘਿਓ ਪਾਇਆ? ਆ ਘਿਓ ਪਾਇਆ ਜੀ, ਉੱਤੋਂ ਪਿਆਜ਼ ਪਾਤੇ ਨੇ। ਹੁਣ ਪਿਆਜ਼ਾਂ ਨੂੰ ਥੋੜਾ ਜਿਹਾ ਤੜਕਾ ਲਾ ਕੇ ਲਾਲ ਹੋ ਜਾਣਗੇ, ਹਾਂ, ਤੇ ਉਸ ਤੋਂ ਬਾਅਦ ਫਿਰ ਟਮਾਟਰ ਪਾਵਾਂਗੇ ਵਿੱਚ, ਅੱਛਾ, ਤੇ ਉਸ ਤੋਂ ਬਾਅਦ ਗੋਸ਼ਤ ਪਾ ਕੇ ਤੇ ਮਸਾਲੇ ਪਾ ਕੇ, ਹਾਂ ਹਾਂ, ਤੇ ਇਨਸ਼ਾਅੱਲਾ ਤਾਲਾ। ਅੱਛਾ, ਤਾਂ ਅੰਜਮ ਸਾਹਿਬ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ, ਮੈਂ ਇਹ ਪੁੱਛਾਂਗਾ ਵੀ ਕਿੰਨੀ ਕੁ ਦੇਰ ਲੱਗੇਗੀ? ਅੱਛਾ, ਇਹਨਾਂ ਨੂੰ ਚਾਵਲਾਂ ਨੂੰ ਪੁਲਾਓ ਨੂੰ ਲੱਗ ਜਾਏਗਾ ਕੋਈ ਘੰਟਾ, ਲੇਕਿਨ ਤੁਹਾਡੇ ਲਈ ਟਿੱਕੇ ਤਿਆਰ ਹੋ ਰਹੇ ਨੇ, ਉਹ ਤੁਹਾਨੂੰ 10-20 ਮਿੰਟਾਂ ਬਾਅਦ ਹੀ। ਇਹ ਅੱਗੇ ਵੀ 10-20 ਮਿੰਟ ਸੀ ਅੰਜਮ ਸਾਹਿਬ। ਨਹੀਂ ਜੇ ਉਸ ਤੋਂ ਛੇਤੀ ਕਰਨਾ ਤੇ ਕੱਲੀਆਂ ਸਲਾਖਾਂ ਜਿਹੜੀਆਂ ਨਾ ਉਹ ਸਰੀਏ ਉਹ ਤੱਤੇ ਕਰ ਦਿਓ। ਅੱਛਾ ਨਾ, ਇਹ ਦਿਲਦਾਰ ਸਾਹਿਬ, ਇਹਨੂੰ ਨਦੀਮ, ਇੱਥੇ ਜਿਹੜੀ ਸ਼ੈ ਪੱਕਦੀ ਹੈ ਨਾ ਸਾਡੇ ਡੇਰੇ ਦੇ ਵਿੱਚ, ਉਹ ਔਖੀ ਸਿਰੇ ਚੜਦੀ ਹੈ, ਇਹ ਖਿਆਲ ਕਰਿਓ, ਤੁਹਾਡੀ ਮਿਹਰਬਾਨੀ। ਭਰਾ ਮੇਰੇ ਖੜੇ ਨੇ, ਇਹਨਾਂ ਨੂੰ ਪਹਿਲੇ ਵੀ ਮੈਂ ਬਣਾ ਕੇ ਖਵਾਇਆ। ਅੱਛਾ, ਬੰਨੂ ਵੀ ਪੁਲਾਓ, ਬੰਦਾ ਕਾਰੀਗਰ ਆ ਵੀ। ਤੇ ਇਨਸ਼ਾਅੱਲਾ ਤਾਲਾ ਅੱਲਾ ਦੇ ਹੱਥ 'ਚ ਇੱਜ਼ਤ ਹੈ, ਅੱਲਾ ਦੇ ਹੱਥ 'ਚ। ਬਿਲਕੁਲ ਜੀ। ਉਹ ਘਰਾਂ 'ਚ ਵੀ ਬਾਹਰ ਤਾਂ ਜੇ ਕੋਈ ਵਾਧਾ ਘਾਟਾ ਹੋਣ ਲੱਗਾ ਤੇ ਉਹ ਹਿਸਾਬ, ਉਹਨੇ ਕਿਹਾ ਵੀ ਢੋਲ ਨਾ ਵਜਾਇਓ, ਦੇਖ ਖਰਾਬ ਹੋ ਜਾਣੀ। ਚਲੋ ਜੀ, ਅੱਲਾ ਕਾਮਯਾਬ ਕਰੇ ਇਨਸ਼ਾਅੱਲਾ ਜੀ। ਹਾਂ ਠੀਕ ਆ ਜੀ, ਤੁਸੀਂ ਪਕਾਓ ਜੀ। ਜੀ ਬਿਲਕੁਲ ਆ ਪੱਕ ਰਹੇ। ਤੇ ਇੱਥੇ ਝੱਟ ਬਟਨ ਦੱਬ ਲਓ, ਤਾਂ ਕਰ ਜੀ ਹੈ। 109 ਕਿਲੋਮੀਟਰ ਸਫ਼ਰ ਕਰਕੇ ਐ ਨਹੀਂ ਖਾਣ ਆਇਆ। ਇਹਦੀ ਖੁਸ਼ਬੂ, ਇਹਦੀ ਜਿਹੜੀ ਚਾਹਤ ਹੈ ਨਾ, ਉਹ ਉੱਥੇ ਬੈਠਿਆਂ ਨਹੀਂ ਲੱਭਦੀ। ਔਰ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਆ ਕਿ ਸਾਡੀ ਚਾਹਤ ਵਧੇ। ਜਿਵੇਂ ਅੱਜ ਕੱਲ ਲੋਕ ਲਾਈ ਹੋਈ ਨਵਾਂ ਟ੍ਰੈਂਡ, ਟੀਮ ਵਰਕ ਟੀਮ ਵਰਕ ਟੀਮ ਵਰਕ, ਉਹ ਇਹ ਹੀ ਚੀਜ਼ ਆ ਜੀ। ਅਸੀਂ 4 ਭਰਾ ਰਲ ਕੇ ਇਕੱਠੇ ਹੋਈਏ ਔਰ ਮਿਲ ਕੇ ਚੱਲੀਏ। ਇਹ ਹੁਣ ਮੈਂ ਇੱਥੇ ਇੱਕ ਕਾਰੋਬਾਰੀ ਗੱਲ ਵੀ ਕਰਨ ਲੱਗਾ। ਦੇਖੋ, ਮੇਰਾ ਇੱਥੇ ਆਉਣਾ ਇਹ ਵੀ ਮਕਸਦ ਆ ਕਿ ਅੰਜਮ ਸਾਹਿਬ ਨੂੰ ਅਗਰ ਕੋਈ 10-12 ਲੱਖ ਬੰਦਾ ਜਾਣਦਾ ਤੇ ਉਹ ਮੈਨੂੰ ਵੀ ਜਾਣਨ ਲੱਗ ਪਵੇ ਵੀ ਦਿਲਦਾਰ ਸਾਹਿਬ ਕੌਣ ਨੇ। ਅਗਰ ਕੋਈ 5-7 ਲੱਖ ਬੰਦਾ ਮੈਨੂੰ ਸੁਣਦਾ ਤੇ ਉਹ ਅੰਜਮ ਸਾਹਿਬ ਨੂੰ ਕਾਫੀ ਬੰਦੇ ਜਿਹੜੇ ਵਿੱਚੋਂ ਨਹੀਂ ਜਾਣਦੇ ਹੋਣਗੇ, ਉਹ ਜਾਣਨ ਲੱਗ ਪੈਣ। ਇਹ ਆ ਜਾਂਦਾ ਇੱਕ ਟੀਮ ਵਰਕ। ਤੇ ਜਿੱਥੇ ਕਿਤੇ ਵੀ ਮੇਰਾ ਖਿਆਲ ਆ 4 ਭਰਾ ਰਲ ਕੇ ਇਕੱਠੇ ਹੋ ਕੇ ਗੈਦਰਿੰਗ ਦੇ ਨਾਲ ਕੰਮ ਕਰਨ, ਹੋ ਹੀ ਨਹੀਂ ਸਕਦਾ ਕਿ ਉਹ ਗੱਲ ਪਾਪੂਲਰ ਨਾ ਹੋਵੇ। ਵਾਹ ਵਾਹ ਵਾਹ। ਦੇਖੋ ਜੀ, ਅੱਗੇ ਨਾ ਦਿਲਦਾਰ ਚੁੱਪ ਬੈਠਾ ਸੀ, ਗੁੰਮਸੁੰਮ ਬੈਠਾ ਸੀ, ਯਾਦ ਚੋਂ ਆ ਧੂਆਂ ਜਿਹਾ ਨਿਕਲਿਆ ਨਾ, ਤੇ ਹੁਣ ਪਟਕ ਗੱਲਾਂ ਆ ਰਹੀਆਂ, ਤੇ ਗੱਲਾਂ ਵੀ ਕੰਮ ਦੀਆਂ ਕਰ ਰਿਹਾ। ਕੈਸੀ ਗੱਲ ਆ, ਗੱਲਾਂ ਵੀ ਕੰਮ ਦੀਆਂ। ਤੇ ਇਹ ਨਾ ਜੀ ਅੱਗੇ ਨਾ ਗੱਲਾਂ ਇਹਨਾਂ ਦੀਆਂ ਤੇਜ਼ ਕਰੀਏ ਜਾਂ ਸਲੋ ਕਰੀਏ? ਨਾ ਗੱਲਾਂ ਤੇਜ਼ ਕਰੀਏ, ਤੇਜ਼ ਹੀ ਰੱਖੀ ਤੂੰ ਤੇਰੀ। ਹਾਂ, ਨਾਲੇ ਨਾ ਜੀ ਜਿਹੜਾ ਸਾਡੀ ਤੁਸੀਂ ਗੱਲ ਕਰ ਰਹੇ ਨਾ ਰਲ ਕੇ ਟੁਰਨ ਦੀ, ਆ ਵਿੱਚੋਂ ਆ ਕੇ ਦਿਖਾਇਓ ਜੀ। ਬਾਈ ਖਾਲ ਦੇ ਨੂੰ 1.5 ਘੰਟਾ ਦੇਣਾ, 2 ਘੰਟੇ ਲੈਟ ਤੇ। ਇਹ ਆਪਣਾ ਨਹੀਂ ਹੈ ਬਾਈ, ਇਹ ਜੀ ਸਾਈਆਂ ਨੇ ਪਕਾ ਕੇ ਨਾਲ ਹੀ। ਕੀ ਬਾਤ ਹੈ। ਹਾਂ, ਇਹ KPK ਕੀ ਪੱਕ ਰਿਹਾ? ਕੀ ਬੰਨੂ ਬੰਨੂ ਪੱਕ ਰਿਹਾ। ਬੰਨੂ ਪੱਕ ਰਿਹਾ ਜੀ। ਬੰਨੂ, ਹਾਂ, ਬੰਨੂ ਇੱਕ ਜ਼ਿਲ੍ਹਾ ਜੀ। ਹਾਂਜੀ, ਇਹ KPK ਦਾ KPK ਦਾ ਇੱਕ ਜ਼ਿਲ੍ਹਾ ਬੰਨੂ ਆ ਜੀ। ਉੱਥੇ ਦੀ ਇਹ ਡਿਸ਼ ਮਸ਼ਹੂਰ ਆ। ਉਹ ਨਦੀਮ ਸਾਹਿਬ ਸਾਨੂੰ ਪਕਾ ਕੇ ਦਿਖਾ ਰਹੇ ਆ, ਤੇ ਉਹ ਹਜੇ ਕਹਿ ਲਓ ਵੀ ਹਜੇ ਕੰਮ ਹੈ ਵਿੱਚ ਰਹਿੰਦਾ। ਜਿਹੜੀ ਗੱਲ ਕਰ ਸੀ, ਜਿਹੜੀ ਪੰਜਾਬੀ ਦੇ ਜਿੰਨੇ ਵੀ ਮੁੰਡੇ ਕੰਮ ਕਰਦੇ ਆ ਨਾ, ਮੈਂ ਤਾਂ ਇਹ ਕਹਿਣਾ ਵੀ ਉਹ
ਇੱਕ ਥਾਂ ਹੋਣੇ ਚਾਹੀਦੇ ਇੱਕ ਥਾਂ ਹੋਣੇ ਇੱਕ ਚਾਹੀਦੇ ਦੂਏ ਨਾਲ ਰਾਬਤਾ ਹੋਣਾ ਚਾਹੀਦਾ ਕਿਆ ਬਾਤ ਹੈ। ਕਿਸੇ ਟਾਈਮ ਲੋੜ ਪੈ ਜਾਂਦੀ ਆ ਲੋੜ ਪੈ ਜਾਂਦੀ ਹੁਣ ਕਿਸੇ ਕਿਸੇ ਮਾਮਲੇ 'ਚ ਬੋਲਣਾ ਪੈ ਜਾਂਦਾ ਮੇਰੀ ਗੱਲ ਕਿਤੇ ਸੁਣ। ਆਵਾਜ਼ ਚੱਕਣੀ ਪੈ ਜਾਂਦੀ ਜੀ। ਹੁਣ ਕਿਸਾਨਾਂ ਦੀ ਮੈਂ ਗੱਲ ਕਰਦਾ ਹਾਂਜੀ ਤੇ ਹੁਣ ਕਿਤੇ ਮੈਨੂੰ ਲੋੜ ਪੈ ਗਈ ਦਿਲਦਾਰ ਦੀ, ਹਾਂਜੀ ਜੇ ਹੁਣ ਮੇਰਾ ਰਾਬਤਾ ਹੀ ਨਾ ਹੋਵੇ ਤੇ ਕਿੱਦਾਂ ਗੱਲ ਪਹੁੰਚਾਵਾਂਗੇ? ਤੇ ਗੱਲ ਕਿੱਦਾਂ ਬਚਾਵਾਂਗੇ? ਕਿਆ ਬਾਤ ਹੈ, ਹੈਂ? ਕਿਆ ਬਾਤ ਹੈ। ਤੇ ਇਦਾਂ ਦੀ ਹੁਣ ਸਾਨੂੰ ਗਾਂਗਾ ਲੋੜ ਵੀ ਪੈਣੀ ਆ ਇਨਸ਼ਾਅੱਲਾ। ਤੇ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਇੱਕ ਪਲੇਟਫਾਰਮ ਬਣਾਉਂਦੇ ਆ ਹਾਂਜੀ ਵੀ ਜਿਹਦੇ ਤੇ ਸਾਰੇ ਕਿਸਾਨ ਆਪਾਂ ਸਾਰੇ ਹੋਈਏ ਉਹਦੇ ਤੇ ਇੱਕ ਹੋ ਕੇ ਗੱਲ ਗੱਲ ਕਰੀਏ, ਕਰੀਏ। ਇੱਕ ਸਾਡੀ ਆਵਾਜ਼ ਹੋਵੇ। ਮੈਂ ਗੱਲ ਉਹੀ ਆ ਗਈ ਨਾ ਕਿ ਜਿੱਥੇ ਜੀ 10 ਲੱਖ ਬੰਦੇ ਤੱਕ ਜਾਂਦੀ ਆ, ਅਗਰ ਅਸੀਂ 5-7 ਬੰਦੇ ਇਕੱਠੇ ਹੋ ਕੇ ਗੱਲ ਕਰਾਂਗੇ ਤੇ ਸਾਡੀ ਉਹ ਗੱਲ 30 ਲੱਖ ਬੰਦੇ ਤੱਕ ਜਾਏਗੀ। ਮੈਂ ਜੀ ਉਹ ਦਿਲਦਾਰ ਸਾਹਿਬ ਨੂੰ ਇਹ ਕਹੂੰਗਾ ਕਿ ਤੁਸੀਂ ਨਾ ਆਪਣੇ ਪਲੇਟਫਾਰਮ ਤੋਂ ਇਹ ਗੱਲ ਜ਼ਰੂਰ ਕਰਿਓ ਜੀ ਜਿਹੜੇ ਨਾ ਸਾਡੇ ਇੱਥੇ ਕਈ ਇੱਕ ਕੰਪਨੀ ਆ ਹਾਂਜੀ ਤੇ ਉਹਨੇ ਨਾ ਵੀ 2 ਨੰਬਰ ਦੇ ਦਿੱਤਾ ਅੱਛਾ ਮੱਕੀ ਦਾ ਵੀ, ਹਾਂਜੀ ਤੇ ਉਹ ਲੋਕਾਂ ਨੇ ਇੰਨੇ ਖਰਚੇ ਕਰਕੇ ਮਰੱਬਿਆਂ ਦੇ ਮਰੱਬੇ ਔਖੇ ਖਰਾਬ ਹੋਏ, ਛੱਲੀ ਨੂੰ ਦਾਣਾ ਹੀ ਨਹੀਂ ਪਿਆ। ਅੱਲਾਹੁ ਹੁਣ ਇਹ ਅਕਬਰ। ਕਿੱਡਾ ਜ਼ੁਲਮ ਹੋਇਆ। ਕਿੱਡਾ ਹੁਣ ਇਸ ਜ਼ੁਲਮ ਦੇ ਉੱਤੇ ਆਵਾਜ਼ ਚੱਕਣੀ ਆ। ਕਿਆ ਹੁਣ ਮੈਂ ਇਕੱਲਾ ਕੀ ਕਰੂੰਗਾ ਜਦੋਂ ਤੇਰੇ ਵਰਗੇ 4 ਭਰਾ ਰਲਣਗੇ? ਇਨਸ਼ਾਅੱਲਾ ਬਹਿ ਜਾ ਹੋਗੀ ਕੰਪਨੀ ਨੂੰ ਭਾਜੜ ਪੈ ਜਾਊਗੀ, ਭਾਜੜ ਸਾਡੇ ਕਿਸਾਨਾਂ ਦੇ ਪੈਸੇ ਮੋੜੂਗੀ। 20,000 ਦੀ ਥੈਲੀ 20 ਕਰੋ ਗੱਲ। ਉਹ 20,000 ਦੀ ਥੈਲੀ ਦਾ ਤੇ ਦੁੱਖ ਹੀ ਨਹੀਂ ਅੰਜਮ ਸਾਹਿਬ। ਬਵਾਈਆਂ ਠੇਕੇ ਲੱਖ ਰੁਪਈਆ ਗਿਆ। ਮਿਹਨਤ ਉਹ ਐਵੇਂ ਪਹੁੰਚਦੀ ਆ ਛੱਲੀ ਤੱਕ ਮੱਕੀ ਜੀ। ਹਾਂ ਬੰਦਾ ਮੱਕੀ ਬਣ ਜਾਂਦਾ ਛੱਲੀ ਤੱਕ ਪਹੁੰਚਾਉਂਦਿਆਂ ਤੇ ਉੱਤੋਂ ਆ ਕੇ ਉਹਨੂੰ ਲੱਗੇ ਕੁਝ ਨਾ। ਅੱਛਾ ਮੈਂ ਉਹ ਤੁਹਾਡੀ ਵੀਡੀਓ ਸੁਣੀ ਸੀ, ਉਹ ਜਿਹੜੇ ਕੁਝ ਬੰਦੇ ਕਹਿ ਰਹੇ ਸੀ ਵੀ ਹਜੇ ਦਾਣਾ ਇਹਨੂੰ ਲੱਗਣਾ, ਆਹੋ ਉਹ ਕਹਿੰਦੇ ਕਦੋਂ ਲੱਗਣਾ? ਅਗਲੇ ਸਾਲ। ਅਗਲੇ ਸਾਲ ਦੇਖ ਬੇਵਕੂਫ ਸਮੇਂ ਸਾਰੇ ਜ਼ਿੰਦਗੀ ਹੋ ਗਈ ਜ਼ਿਮੀਂਦਾਰ ਸਾਨੂੰ ਆ ਕੇ ਦੱਸ ਰਹੇ। ਅਕਸਰ ਲੋਕ ਕਿਸਾਨਾਂ ਨੂੰ ਭੋਲੇ ਸਮਝ ਲੈਂਦੇ ਨੇ। ਭੋਲੇ ਸਮਝ ਭੋਲੇ ਨਿਗੇ, ਭੋਲੇ ਬਣ ਜਾਈਦਾ ਕਿਉਂਕਿ ਅਸੀਂ ਸੱਚੇ ਖਰੇ ਬੰਦੇ ਆ। ਅੱਛਾ ਇਹ ਤੁਹਾਡੇ ਵਾਲੇ ਪਾਸੇ ਫਸਲ ਕਿਹੜੀ ਹੈ? ਸਾਡੇ ਵਾਲੇ ਪਾਸੇ ਜੀ ਅੰਜਮ ਸਾਹਿਬ ਜਿਹੜੀ ਸਭ ਤੋਂ ਜ਼ਿਆਦਾ ਬੀਜੀ ਜਾਂਦੀ ਆ ਉਹ ਤਮਾਕੂ ਦੀ ਤੇ ਕਮਾਦ ਦੀ ਫਸਲ ਆ। ਤਮਾਕੂ ਦੇ ਵਿੱਚ ਕਮਾਦ ਪਾ ਲਈਦਾ, ਕਮਾਦੋਂ ਉੱਤੇ ਕਣਕ ਛਣਕ ਬੀਜ ਲਈਦੀ। ਜਿਹੜੀਆਂ ਮੇਨ ਜਿਹੜੀ ਫਸਲ ਆ ਨਾ ਉਹ ਕਮਾਦ ਤੇ ਤਮਾਕੂ ਆ। ਸਾਡੇ ਪਿੰਡ ਦਾ ਜਿਹੜੀ ਸੁਗਾਤ ਆ, ਅੱਛਾ ਜੀ ਸਾਡੇ ਪਿੰਡ ਦੀ ਸੁਗਾਤ ਆ। ਹੁਣ ਤੁਸੀਂ ਮੈਨੂੰ ਪਿੰਡ ਦਾ ਨਾਂ ਨਾ ਵਿੱਚ ਪੁੱਛਿਓ ਤੇ ਠੀਕ ਹੈ, ਉਹ ਫਿਰ ਮਸਲਾ ਥੋੜਾ ਨਾ ਆਊਟ ਹੋ ਜਾਂਦਾ। ਚਲੋ ਮੋਟਾ ਜਿਹਾ ਦੱਸ ਦਿੰਨੇ ਆ ਜੀ, ਇਹਨਾਂ ਦਾ ਮਨਸ਼ਿਆਤ ਦਾ ਕੰਮ ਆ ਜੀ। ਇਹ ਠੀਕ ਹੈ ਜੀ। ਤੇ ਇਹ ਜੀ ਸਾਡੇ ਵਾਸਤੇ ਤੋਹਫਾ ਵੀ ਲੈ ਕੇ ਆਏ ਤਮਾਕੂ ਡੇਰੇ ਵਾਸਤੇ, ਤੇ ਉਹ ਅਸੀਂ ਪੀਵਾਂਗੇ ਤਾਂ ਜ਼ਰੂਰ ਦੱਸਾਂਗੇ ਕਿ ਜਿਹੜਾ ਦਿਲਦਾਰ ਦਾ ਤੋਹਫਾ ਸੀ ਉਹ ਕਿੱਦਾਂ ਦਾ ਨਿਕਲਿਆ। ਕਿਆ ਬਾਤ ਹੈ ਜੀ, ਕਿਆ ਬਾਤ। ਔਰ ਇਹ ਮਾਸ਼ਾਅੱਲਾ ਮਨਸ਼ਿਆਤ ਪੀਂਦੇ ਨੇ। ਦੇਖੋ ਜੀ ਗੱਲ ਵੇਲੇ ਦੀ ਫਲ ਮੌਸਮ ਦਾ ਜੀ। ਮੈਂ ਘਰੇ ਜਾ ਕੇ ਇਹ ਗੱਲ ਕਰਾਂ ਤੇ ਨਹੀਂ ਬਣਦੀ। ਇੱਕ ਮਿੰਟ ਇੱਥੇ ਮੈਂ ਗੱਲ ਐਡ ਕਰਾਂਗਾ। ਹਾਂਜੀ ਹਾਂਜੀ ਇੱਕ ਵੇਚਦਾ ਹੈ ਜੀ, ਹਾਂਜੀ ਇੱਕ ਪੀਂਦਾ ਹੈ ਜੀ। ਅਸੀਂ ਫੜਨੇ ਆ। ਕਿਆ ਬਾਤ ਹੈ। ਹੁਣ ਤੁਸੀਂ ਖੁਦ ਸਮਝੋ ਇਹ ਕੌਣ ਨੇ। ਨਦੀਮ ਕਹਿੰਦਾ ਵੀ ਇੱਕ ਵੇਚਦਾ ਇੱਕ ਪੀਂਦਾ ਤੇ ਅਸੀਂ ਫੜਦੇ ਆ। ਕਿਆ ਉਹ ਬਾਤ ਹੈ। ਆਪਣਾ ਤਾਰਫ ਕਰਾਂਗੇ ਨਸੀਬ। ਅੱਛਾ ਨਦੀਮ ਸਾਹਿਬ ਗੱਲ ਉੱਥੇ ਹੀ ਆ, ਕਿੰਨੀ ਕੁ ਦੇਰ ਆ ਜੀ? 20 ਮਿੰਟ ਜੀ। ਇਹ ਜੀ ਕਿਹੜੇ 20 ਮਿੰਟ ਨੇ ਜੀ? ਬਸ ਹੁਣ ਪਹੁੰਚ ਗਏ ਨੇੜੇ ਕੰਮ। ਅੱਗੇ ਮੇਰੇ ਵਾਲਦ ਸਾਹਿਬ ਨਾ ਜੀ ਉਹ ਦਿਲਦਾਰ ਨਾਲ ਗੱਲ ਕਰ ਰਹੇ ਸੀ, ਉਹ ਦੱਸ ਰਹੇ ਸੀ ਵੀ ਜਿਹੜੀ ਇਹਨਾਂ ਦਾ ਜੂ ਆ ਨਾ ਉਹ ਜੂ ਮਸ਼ਹੂਰ ਆ ਵੀ ਉੱਥੇ ਦਾ ਸੱਤ ਚੰਗਾ ਉਸ ਜੂ ਦਾ। ਹਾਂਜੀ ਬਿਲਕੁਲ। ਤੇ ਅੱਜ ਤੋਂ ਜੇ 50 ਸਾਲ ਪਿਛਾਂ ਜਾਈਏ ਨਾ ਉਸ ਟਾਈਮ ਵੀ ਤੁਹਾਡੀ ਮੋਟੀ ਫਸਲ ਇਹੀ ਸੀ। ਹਾਂਜੀ ਇਹੀ ਸੀ ਜੀ ਬਿਲਕੁਲ ਜੀ। ਬਜ਼ੁਰਗ ਦੱਸਦੇ। ਅੱਜ ਤੋਂ 50 ਸਾਲ ਪਹਿਲਾਂ ਵੀ ਤਮਾਕੂ ਸੀਗਾ ਔਰ ਅੱਜ ਵੀ ਤਮਾਕੂ ਹੀ ਆ। ਔਰ ਤਮਾਕੂ ਮੈਂ ਦੱਸਣਾ ਚਾਹਾਂ ਬੰਦਿਆਂ ਨੂੰ ਕਿ ਕਾਫੀ ਬੰਦੇ ਨਾ ਸਾਨੂੰ ਮੈਸੇਜ ਕਰਦੇ ਨੇ ਕਿ ਬਾਈ ਇਹਨੂੰ ਲਾਈਦਾ ਕਿੱਦਾਂ। ਮੈਂ ਇੱਕ ਗੱਲ ਕਹਾਂ, ਤਮਾਕੂ ਜ਼ਿਮੀਂਦਾਰੇ ਚੋਂ ਸਭ ਤੋਂ ਔਖੀ ਫਸਲ ਤਮਾਕੂ ਆ। ਬੰਦੇ ਦੀ ਮੌਤ ਹੋਣ ਵਾਲੀ ਹੋ ਜਾਂਦੀ। ਨਮਕ ਚੈੱਕ ਵੀ ਕਰਾਓ ਨਾ। ਨਮਕ ਥੋੜਾ ਘੱਟ ਇਹਦੇ ਮਸਲਨ ਵੀ ਅੰਜਮ ਸਾਹਿਬ ਨਮਕ ਥੋੜਾ। ਤੇ ਪਾ ਲਓ। ਮੈਂ ਰੋਕਿਆ ਅੰਜਮ ਸਾਹਿਬ ਨੇ ਕਦੋਂ ਰੋਕਿਆ ਜੀ? ਲੂਣ ਲੈ ਕੇ। ਅੱਛਾ ਤੁਸੀਂ ਗੱਲ ਕਰੋ, ਲੂਣ ਆ ਜਾਂਦਾ ਉੱਤੋਂ ਜਾ ਕੇ ਕੋਈ ਵਿੱਚੋਂ ਚੀਜ਼ਾਂ ਕੋ ਕੱਟ ਛੱਡ ਤਾਂ ਪੂਰੀ ਕਰ ਲਾ। ਹਾਂਜੀ ਕਿਹੜੀ ਜੀ? ਅੱਗੇ ਤਮਾਕੂ ਦੀ ਪਤਾ ਨਹੀਂ ਤੂੰ ਕੀ ਕਰ ਰਿਹਾ। ਤਮਾਕੂ ਦੀ ਗੱਲ ਇਹੀ ਕਰ ਰਹੇ ਸੀਗੇ ਕਿ ਅਸੀਂ 40 ਸਾਲ ਪਹਿਲਾਂ ਵੀ ਲਾਉਨੇ ਸੀ ਤੇ ਅੱਜ ਵੀ ਇਹੀ ਲਾਉਨੇ ਆ। ਇਹ ਤਾਂ ਗੱਲ ਹੋ ਗਈ। ਇੱਥੋਂ ਸਾਡੀ ਗੱਲ ਮੁੱਕ ਗਈ ਸੀ, ਵਿੱਚ ਨਮਕ ਥੁੜ ਗਿਆ ਸੀਗਾ। ਅੱਛਾ ਜੀ ਕੋਈ ਸ਼ਾਇਰੀ ਸੁਣਦੇ ਆ। ਹਾਂਜੀ ਅੰਜਮ ਸਾਹਿਬ ਕਿਹੋ ਜੀ ਸ਼ਾਇਰੀ ਹੋਵੇ ਜੀ? ਘੱਟ ਲੂਣ ਵਾਲੀ। ਘੱਟ ਲਾਉਣ ਵਾਲੇ ਸ਼ੇਰ। ਅੱਛਾ ਮੈਂ ਜੀ ਇੱਕ ਸ਼ਾਇਰੀ ਜਿਹੜੀ ਮੇਰੀ ਆਪਣੀ ਲਿਖੀ ਜੀ, ਮੇਰੀ ਸਭ ਤੋਂ ਪਸੰਦੀਦਾ ਜੀ। ਵਾਹ ਵਾਹ। ਮੈਂ ਉਹ ਸੁਣਾਣਾ। ਕਾਫੀ ਬੰਦੇ ਨਾ, ਮੈਂ ਜਿਸ ਟਾਈਮ ਨਾ ਅੰਜਮ ਸਾਹਿਬ ਅੱਜ ਤੋਂ ਨਾ 5 ਸਾਲ ਪਹਿਲਾਂ ਮੈਂ ਨਾ ਸ਼ਾਇਰੀ ਬੋਲਣੀ ਸ਼ੁਰੂ ਕੀਤੀ ਤੇ ਇਸ ਟਾਈਮ ਮੇਰੀ ਉਮਰ 26 ਸਾਲ ਆ। ਉਸ ਟਾਈਮ ਲਾ ਲਓ ਤੁਸੀਂ ਕੋਈ 21 ਹੋਏਗੀ ਤੇ ਕਾਫੀ ਬੰਦਿਆਂ ਨੇ ਨਾ ਕਮੈਂਟ ਕਰਨੇ ਕਿ ਯਾਰ ਤੇਰੀ ਉਮਰ ਬੜੀ ਛੋਟੀ ਆ ਤੇ ਤੇਰੀਆਂ ਗੱਲਾਂ ਬੜੀਆਂ ਵੱਡੀਆਂ। ਉੱਥੇ ਮੈਂ ਚੰਦ ਗੱਲਾਂ ਲਿਖੀਆਂ ਸੀ, ਅੱਜ ਮੈਨੂੰ ਉਹ ਯਾਦ ਆ ਗਈਆਂ
ਧੱਕੇ ਉਮਰ ਮੇਰੀ ਦਾ ਹਿਸਾਬ ਨਾ ਲਾ, ਮੈਂ ਕਿੰਨੇ ਖਾਦੇ ਧੱਕੇ ਵੇਖ। ਆਏ ਆਪਣੇ ਕੱਚੇ ਢਾਹ ਨਹੀਂ ਲਈਦੇ ਕਮਲਿਆ, ਲੋਕਾਂ ਦੇ ਪੱਕੇ ਵੇਖ। ਵਾਹ ਵਾਹ ਵਾਹ। ਤੇ ਔਖੇ ਵੇਲੇ ਕੋਈ ਕੰਮ ਨਹੀਂ ਆਂਦਾ, ਹਾਂ। ਅਜ਼ਮਾ ਕੇ ਭਵੇਂ ਸਕੇ ਵੇਖ। ਵਾਹ। ਅੰਜਮ ਸਾਹਿਬ ਜਿਸ ਦਰਖਤ ਦਾ ਹੋਵੇ ਫਲ ਮਿੱਠਾ, ਉਹਨੂੰ ਵੱਜਦੇ ਵੱਟੇ ਵੇਖ, ਆਹਾ। ਉਹਨੂੰ ਵੱਜਦੇ ਵੱਟੇ ਵਾਹ ਵੇਖ। ਵਾਹ 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 ਵਾਹ, ਕੀ ਬਾਤ। ਤੁਸੀਂ 26 ਸਾਲ ਦੇ ਆ? ਹਾਂਜੀ ਅੰਜਮ ਸਾਹਿਬ 26 ਸਾਲ ਤੁਸੀਂ ਮੇਰੇ ਤੋਂ 6 ਸਾਲ ਵੱਡੇ ਆ। ਖੁਦਾ ਦਾ ਖਾਮ, ਖੁਦਾ ਦਾ ਖਾਮ, ਬਿਸਮਿਲ੍ਲਾ ਜੀ। ਮੈਂ ਐਵੇਂ ਵੱਡਾ ਭਰਾ ਲਾਈਏ ਜੀ। ਜਿਉਂਦੇ ਵਾਸਤੇ ਰਹੋ ਜੀ, ਰੱਬ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ। ਇੱਥੇ ਜੀ ਬਟਨ ਦਬ ਲਈਏ। ਹਾਂਜੀ ਹਾਂ ਬਟਨ ਦਬੋ ਜੀ, ਫਿਰ ਅਸੀਂ ਬਹਿ ਕੇ ਟਿਕ ਕੇ ਸਾਰੇ ਜੀ, ਤੇ ਫਿਰ ਅਸੀਂ ਦਿਲਦਾਰ ਸਾਹਿਬ ਕੋਲੋਂ ਸੁਣਦੇ ਹਾਂ ਕੀ ਸ਼ਾਇਰੀ। ਬਾਤ ਹੈ ਜੀ, ਉਨੀ ਦੇਰ ਨੂੰ ਭਾਵੇਂ ਮੁੱਕ ਜਾਵੇ ਸ਼ਾਇਰੀ। ਨਹੀਂ ਨਹੀਂ ਮੁੱਕਦੀ ਨਹੀਂ। ਉਹ ਰਾਣਾ ਸਾਹਿਬ ਬਾਰੇ ਨਾ ਆ ਜੀ। ਨਹੀਂ ਇਹ ਹੁਣ ਗੱਲ ਕਰਨ ਲੱਗਾ ਨਾ ਜਦੋਂ ਹੈ ਤੇ ਫਿਰ ਹੁਣ ਹੀ ਇਹਦੇ ਨਾਲ ਇਸ ਤਰ੍ਹਾਂ ਹੀ ਆ। ਖਾਲਦ ਹਾਂ ਨੇਰੀ ਇੱਧਰ ਆਈ ਖਾਲਦ, ਨੇਰੀ ਆ ਗਈ ਹੈ ਜੀ, ਇੱਧਰ ਨੂੰ ਆ ਇੱਧਰ ਨੂੰ, ਉੱਤੋਂ ਦੀ ਆ, ਉੱਤੋਂ ਦੀ ਨੇਰ ਚੱਲ ਗਿਆ ਜੀ। ਹਜੇ ਕੰਮ ਸਾਡਾ ਗੁਲਾਕੰਦ ਹੋ ਗਿਆ, ਹਜੇ ਆਬੂ ਜੀ ਅਸੀਂ ਕੱਚਾ ਪੱਕਾ ਸੀ ਸਾਰਾ, ਤੇ ਉਹ ਵਿੱਚ ਹੀ ਨੇਰ ਚੱਲ ਗਿਆ। ਤੇ ਹੋਇਆ ਕੀ ਅਸਲ ਦੇ ਵਿੱਚ, ਵਜ੍ਹਾ ਕੀ ਬਣੀ, ਚੰਗਾ ਭਲਾ ਪੁਰਸਕੂਨ ਚੱਲ ਰਿਹਾ ਸੀ। ਰਾਣਾ ਸਾਹਿਬ ਹਾਂਜੀ ਉਰੇ ਨੂੰ ਆਇਓ ਜੀ। मम्मा कह रही वो उसकी तो पैकेट खोल ਅੱਛਾ ਠੀਕ। ਇਹ ਜਦੋਂ ਰਾਜ਼ੀ ਹੋ ਹੁਣ? ਹਾਂ ਲੈ ਲਿਆ ਨਾ, ਉਹ ਆਏ ਬੈਠੇ ਨੇ, ਅੱਲਾ ਸਲਾਮਤ ਰੱਖੇ। ਹਾਂਜੀ। ਜਦੋਂ ਤੁਹਾਨੂੰ ਜੋ ਪਤਾ ਸੀਗਾ ਕਿ ਸਾਡੇ ਵਿੱਚ ਰਾਣਾ ਸਾਹਿਬ ਹੈਗੇ, ਮੈਂ ਕੀ ਕਿਹਾ ਸੀ ਵੀ ਪੱਗ ਲੈਣ ਦੋ, ਪੱਗ ਲੈਣ। ਮੰਨੀ ਨਹੀਂ ਮੰਨੀ, ਤੇ ਵੇਖ ਲਿਆ ਨਤੀਜਾ। ਨਤੀਜਾ ਵੇਲਾ ਯਾਰ ਰਾਣਾ ਸਾਹਿਬ ਆਏ ਆ, ਨਾਲ ਹੀ ਨੇਰ ਚੱਲ ਗਿਆ ਜੀ। ਤੇ ਇਹ ਜੀ ਬੜਾ ਜਿਹਾ ਸਿਸਟਮ ਸੋਹਣਾ ਸੀਗਾ। ਤੇ ਇਹ ਵੇਖੋ ਜ਼ਰਾ, ਵਿਖਾਓ ਜੀ ਇੱਧਰ ਨੂੰ ਕੈਮਰਾ ਮਾਰ ਕੇ। ਇਸ ਟਾਈਮ ਹਵਾ ਫੇਰ ਚੱਲ ਪਈ ਆ, ਜਿਹਦਾ ਕਰਕੇ ਸਾਡਾ ਜਿਹੜਾ ਨਿਜ਼ਾਮ ਆ ਉਹ ਦਰਮ ਬਰਮ ਹੋ ਗਿਆ। ਨਹੀਂ ਉਹ ਇਹ ਜਿਹੜਾ ਸਾਰਾ ਸਿਸਟਮ ਆ ਨਾ, ਇਹ ਸਾਰਾ ਮੁੱਦਾ ਜਾ ਰਿਹਾ ਜੀ ਇਹਨਾਂ ਦੇ ਬਕੌਲ ਰਾਣਾ ਸਾਹਿਬ ਨੂੰ। ਦੇਖੋ ਜੀ ਸਾਡਾ ਉਹਨਾਂ ਦੇ ਨਾਲ ਹਜੇ ਕੋਈ ਏਡਾ ਮਜ਼ਾਕ ਨਹੀਂਗਾ, ਕੋਈ ਫ੍ਰੀ ਪਨ ਨਹੀਂਗਾ, ਕਿਤੇ ਹੁੱਕਾ ਸਾਡੇ ਸਿਰ 'ਚ ਜੜ ਦੇਣ। ਤੇ ਉਹ ਇਹਨਾਂ ਦੇ ਬਕੌਲ ਜੀ ਕਹਿੰਦੇ ਜੀ ਰਾਣਾ ਸਾਹਿਬ ਦਾ ਜਿੱਦਾਂ ਇੱਥੇ ਪੈਰ ਪੈਣਾ ਤੇ ਇਹ ਨਿਜ਼ਾਮ ਦਰਮ ਬਰਮ ਹੋ ਜਾਣਾ। ਤੇ ਉਹ ਅਸੀਂ ਆਪਣੀ ਅੱਖੀ ਵੇਖ ਲਿਆ ਜੀ। ਤੇ ਉਹ ਕੀ ਕਹਿੰਦੇ ਜੀ, ਉਹ ਤੁਸੀਂ ਆਪਣੀ ਜ਼ੁਬਾਨ 'ਚ ਅੱਗੇ ਦੱਸ ਰਹੇ ਸੀ, ਘੋਰਾ ਹੋਰਾ ਕਹਿੰਦਾ ਵਾ। ਇਹ ਜੀ ਰਾਣਾ ਸਾਹਿਬ ਆਪਣੀ ਸਫਾਈ ਤੁਸੀਂ ਕੁਝ ਕਹਿਣਾ ਜੀ? ਨਹੀਂ ਮੇਰਾ ਤਾਂ ਖਿਆਲ ਆ ਤੁਹਾਡੇ ਕੋਲੇ ਮੱਧਮ ਪੈ ਗਏ ਸੀ। ਲਾ ਕੋਲੇ ਮੱਧਮ ਪੈ ਗਏ, ਸੁਣ ਲੈਂਦਾ। ਤੇ ਉਹ ਹਵਾ ਚੱਲੀ ਆ ਤੇ ਤਾਂ ਕਿ ਕੋਲੇ ਤੁਹਾਡੇ ਨਾ ਜਿਹੜੇ ਆ ਕੋਲੇ ਪਖਾਂਦੇ ਤੁਸੀਂ ਸਾਰਾ ਡੇਰਾ ਹੀ ਨਾ ਪਖਾ ਦਿਓ ਜਿਵੇਂ ਅੱਗ ਉੱਡ ਰਹੀ ਆ। ਅੱਛਾ ਹੁਣ ਨਾ ਆ ਖਾਲਦ ਇਹ ਵੀ ਗੱਲ ਕਰਦਾ ਵਾ। ਇੱਕ ਬੰਦੇ ਨੇ ਕਿਹਾ, ਕਹਿੰਦਾ ਇਹਨੇ ਜਿਹੜਾ ਵੀ ਕੰਮ ਕੀਤਾ ਨਾ ਇਹ ਨਾਕਾਮ ਹੋਇਆ, ਇਹਦੇ ਨਾਲ ਰਲ ਕੇ ਕੰਮ ਨਾ ਕਰੋ। ਕੰਮ ਨਾ ਕਰੋ ਲਓ। ਤੇ ਇਹ ਵੈਸੇ ਰਾਣਾ ਸਾਹਿਬ ਆਪਸ ਦੀ ਗੱਲ ਆ, ਬਜ਼ੁਰਗੋ ਵੱਡੇ ਹੋ, ਸ਼ੁਕਲ ਮੇਲਾ ਲੱਗ ਰਿਹਾ ਜੀ। ਕੋਈ ਗੱਲ ਮਹਿਸੂਸ ਵੀ ਨਾ ਕਰਦੇ ਹੋ ਤੇ ਅੱਛਾ ਨਹੀਂ ਕਰਦੇ, ਠੀਕ ਹੈ। ਇਹ ਆਪਸ ਦੀ ਗੱਲ ਹੈ। ਜਿਹੜੇ ਬੰਦੇ ਕਹਿੰਦੇ ਤੁਹਾਨੂੰ ਕੀ ਲੱਗਦਾ ਇਦਾਂ ਹੀ ਆ? ਹੈ ਮੇਰੇ ਨਾਲ ਜੇ ਤੁਸੀਂ 2-4 ਸਾਲ ਰਹਿ ਲਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿ ਦੇਖੋ ਜੀ ਠੀਕ ਹੈ ਜਾਂ ਨਹੀਂ। ਮੈਨੂੰ 2-4 ਸਾਲਾਂ ਦੀ ਲੋੜ ਨਹੀਂ, ਮੈਂ ਤੇ 4 ਮਿੰਟਾਂ 'ਚ ਮਰੀਜ਼ ਹੋਇਆ ਬੈਠਾ, ਮੰਨਿਆ ਕਿਉਂ ਜੀ ਅੰਜਮ ਸਾਹਿਬ? ਮੈਂ ਤੇ 2-4 ਸਾਲਾਂ ਤੱਕ ਤਾਂ ਗੱਲ ਲਮਕਾਵਾਂ ਜੇ ਮੈਂ ਮੰਨਣ ਵਾਸਤੇ ਕਦਮੀ ਡਿੱਗਣ ਨੂੰ ਫਿਰਦੇ ਆ ਵੀ ਬਾਬਾ ਜੀ ਦਾ ਜਿੱਦਾਂ ਪੈਰ ਪਿਆ, ਤਬਾਹੀਆਂ ਲੱਥ ਗਈਆਂ ਹਰ ਪਾਸੇ। ਕਿਉਂ ਜੀ? ਸਾਡੇ ਵਰਗੇ ਕੋਈ ਬੰਦੇ ਸੀ ਨਾ, ਹਾਂਜੀ ਤੇ ਉਹ ਤੁਹਾਡੇ ਵਰਗੇ ਬੰਦੇ ਆਏ, ਹਾਂਜੀ ਉਹ ਕਹਿੰਦੇ ਜੀ ਬਾਰਿਸ਼ ਲਈ ਦੁਆ ਕਰੋ। ਹਾਂਜੀ ਹੈ ਉਹਨੇ ਕਿਹਾ ਵੀ ਸਾਡੀ ਅੱਜ ਕੱਲ ਅਣਬਣ ਹੋਈ ਆ, ਹਾਂਜੀ ਹੈ ਤੇ ਰਹਿਣ ਦਿਓ। ਹੈ ਉਹਨੇ ਕਿਹਾ ਨਹੀਂ ਜੀ ਬਾਰਿਸ਼ ਦੀ ਦੁਆ ਕਰੋ। ਉਹਨੇ ਕਿਹਾ ਵੀ ਫਿਰ ਆ ਚਾਦਰ ਆ, ਉਹ ਹੈ ਤਾਂ ਹੋਰ ਗੱਲ ਸੀ। ਅਸੀਂ ਕਹਿੰਦੇ, ਉਹਨੇ ਕਿਹਾ ਵੀ ਆ ਚਾਦਰ ਧੋ ਕੇ ਨਾ ਸੁੱਕਣੀ ਪਾ ਦਿਓ। ਅੱਛਾ ਉਹ ਪਾਈ ਤੇ ਬਾਰਿਸ਼ ਸ਼ੁਰੂ ਹੋ ਗਈ। ਕਿਆ ਬਾਤ। ਤੇ ਸਾਡਾ ਵੀ ਕੋਈ ਸਿਲਸਿਲਾ ਇਸ ਤਰ੍ਹਾਂ ਦਾ ਹੀ ਚੱਲ ਰਿਹਾ। ਕਿ ਪੁੱਠੀ ਪੈਂਦੀ। ਤੇ ਰਾਣਾ ਸਾਹਿਬ ਜੇ ਕੋਈ ਹੱਥ ਵਸ ਹੈ ਕੋਈ ਘੁੰਡੀ ਤੇ ਆ ਚੌਲ ਜੇ ਖਾ ਲੈਣ ਤੋਂ ਫਿਰ ਚਲਾ ਲਿਓ। ਕੀ ਖਿਆਲ ਜੇ? ਕੀ ਖਿਆਲ ਜੇ? ਭੁੱਖ ਬੜੀ ਲੱਗੀ ਆ ਜੀ, ਬੜੀ ਦੇਰ ਦੇ ਆਸ ਲਾ ਕੇ ਬੈਠੇ ਆ ਤੇ ਹੁਣ ਤਾਂ ਹੱਦੋਂ ਵੱਧ ਸਬਰ ਹੋ ਗਿਆ। ਤੇ ਜੇ ਕੋਈ ਘੁੰਡੀ ਹੈ ਜੇ ਤੇ ਆ ਪੱਕਾ ਲੱਗਦਾ ਇਹ ਰੌਲਾ ਹੋਈ ਆ ਵੀ ਉਸ ਦਿਨ ਜਿਹੜਾ ਦਮ ਪੁਖਤ ਸੀ ਨਾ, ਹਾਂਜੀ ਉਹ ਵੀ ਮੈਂ ਕੋਈ ਨਹੀਂ ਖਾਣਾ ਸੀ। ਹੈ ਤੇ ਆ ਟਿੱਕਿਆਂ ਵਾਲਾ ਵੀ ਮੇਰਾ ਕੋਈ ਇਰਾਦਾ ਨਹੀਂ ਹੈ। ਇੱਕ ਬੋਟੀ ਖਾ ਲਿਓ, ਇਹ ਤੁਹਾਡੀ ਮਿਹਰਬਾਨੀ, ਇੱਕ ਬੋਟੀ ਖਾ ਲਿਓ। ਜਿਵੇਂ ਹਾਂਜੀ ਬਿਸਮਿਲ੍ਲਾ ਜੀ। ਇੰਤਜ਼ਾਰ ਦੀਆਂ ਘੜੀਆਂ ਖਤਮ। ਕੀ ਬਾਤ ਹੈ ਜੀ, ਬਿਸਮਿਲ੍ਲਾ। ਵਾਹ ਜੀ ਵਾਹ, ਬਿਸਮਿਲ੍ਲਾ। ਟਿੱਕੇ ਤਿਆਰ ਮਾਸ਼ਾਅੱਲਾ। ਬਿਸਮਿਲ੍ਲਾ। ਅੰਜਮ ਸਾਹਿਬ ਚੈੱਕ ਕਰੋ ਜੀ। ਲਓ ਦਿਲਦਾਰ ਸਾਹਿਬ ਲਓ। ਬਿਸਮਿਲ੍ਲਾ ਜੀ, ਬਿਸਮਿਲ੍ਲਾ। कलर चेक करो और टेस्ट खा के दसो कैसा है राणा साहब। देखो जी
ਜੇ ਇਸ ਟਾਈਮ ਭੁੱਖ ਲੱਗੀ ਹੁੰਦੀ ਨਾ ਤੇ ਲੂਣ ਮਿਰਚ ਨਹੀਂ ਪਤਾ ਲੱਗਦਾ। ਇਹ ਜੀ ਰੱਖੋ ਤੇ ਨਾਲ ਰੋਟੀ ਦਿੰਨੇ। ਕੀ ਬਾਤ ਹੈ। ਵਿਕਾਸ ਕਿੱਧਰ ਆ? ਵਿਕਾਸ ਰੋਟੀ ਕਿੱਧਰ ਆ? ਮੈਂ ਆਨਾ ਜੀ ਐਂਡ ਕਰਤਾ ਅੰਗੋ ਸਭ ਕੀ ਆਰਟਿਸਟ ਹੈ ਯਾਰ। ਔਰ ਉਹ ਵਿੱਚ ਤੱਕ ਗਿਆ ਹੋਇਆ ਇਹਨੂੰ ਅੰਦਰ ਟਕੋ, ਤੱਕ ਨਾ। ਇਹਨੂੰ ਟਕੋ। ਮਾਸ਼ਾਅੱਲਾ ਜੀ। ਲਓ ਜੀ ਇੰਤਜ਼ਾਰ ਦੀਆਂ ਘੜੀਆਂ ਨਹੀਂ, ਖਤਮ ਰੋਟੀ ਹੋ ਆ ਗਈ ਕਿ ਗਈਆਂ ਨਹੀਂ? ਤੇ ਰੋਟੀ ਵੀ ਆ ਗਈ ਆ ਤੇ ਤੁਹਾਨੂੰ ਮਿਲਦੇ ਬਟਨ ਬੰਦ ਕਰਾ ਦਈਏ ਹਾਂ ਬਟਨ ਦਬੋ। ਮਿਲਦੇ ਜੀ ਬਾਅਦ ਚ। ਆ ਲਾ ਲਈ ਦਿਲਦਾਰ। ਲਓ ਜੀ ਆਖਰਕਾਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਉਹ ਮੈਂ ਅੱਗੇ ਦੱਸਿਆ ਵੀ ਹੁਣ ਤਾਂ ਬੋਲਣਾ ਵੀ ਹੋਇਆ ਔਖਾ ਏ। ਪਹਿਲਾ ਕਲਮਾ ਰੋਟੀ ਏ ਤੇ ਉਹ ਹਿਸਾਬ ਬਣਿਆ ਪਿਆ ਵਾ ਸਾਡੇ ਨਾਲ। ਤੇ ਅੰਜਮ ਸਾਹਿਬ ਪਾਓ ਨਾ ਜੀ ਨਾਲ। ਹਾਂਜੀ ਆ ਦਿਖਾਓ ਜੀ। ਵੇਖ ਲੈ ਜੀ ਉਹਨਾਂ ਨੇ ਵਿਖਾਈ ਆ ਨਾਲ ਪਾਓ। ਮਿਹਰਬਾਨੀ ਤੁਹਾਡੀ। ਤੁਸੀਂ ਤਾਂ ਫੇਰ 5-7 ਮਿੰਟਾਂ ਤੇ ਕੰਮ ਲਮਕਾ ਰਹੇ ਹੋ। ਇੱਧਰ ਵਿਖਾਓ ਜੀ। ਇਹ ਜੀ ਕੀ ਜੀ ਬੰਨੂ ਬੀਫ ਪੁਲਾਓ ਜੀ। ਖੁਸ਼ਬੂ ਬਹੁਤ ਪਿਆਰੀ ਆ। ਪੱਤੇ ਪੁੱਤੇ ਸਫੈਦੇ ਦੇ ਵਿੱਚ ਸਿੱਟੇ ਹੋਏ ਭਾਈ ਨੇ। ਕੀ ਬਾਤ ਬਾਕੀ ਹੈ ਜੀ। ਰੇਤਾ ਨੇਰੀ ਨੇ ਪਾਤਾ। ਮਾਸ਼ਾਅੱਲਾ ਅੱਲਾ ਹਯਾਤੀ ਕਰੇ ਜੀ ਮਾਸ਼ਾਅੱਲਾ। ਮਾਸ਼ਾਅੱਲਾ। ਥੋੜਾ ਥੋੜੇ ਪਾਓ, ਜ਼ਿਆਦਾ ਪਾਓ। ਮੈਂ ਆਨਾ ਜੀ ਸਵਾਦ ਲਿਆਤਾ ਵੀ। ਥੋੜੇ ਥੋੜੇ ਬਸ ਇਹ ਜੀ ਪਹਿਲੀ ਪਲੇਟ ਜੀ ਮੇਰੇ ਤੋਂ ਸ਼ੁਰੂ ਹੋਣੀ ਆ। ਇਹ ਕੀ ਬਾਤ ਆ ਜੀ। ਤੇ ਮੈਂ ਦੱਸਦਾ ਜੀ ਹਾਂ ਦੱਸੋ ਖਾ ਤੇ ਟੇਸਟ ਕੀ ਆ ਇਹਨਾਂ ਦਾ। ਖੁਸ਼ਬੂ ਬਹੁਤ ਪਿਆਰੀ ਆ ਜੀ ਮਾਸ਼ਾਅੱਲਾ। ਔਰ ਆ ਉਧਰ ਅੱਗੇ ਦਿਓ ਜੀ। ਕੀ ਬਾਤ ਹੈ ਜੀ। ਚਮਚੀਆਂ ਵੀ ਨਾਲ ਆ ਗਈਆਂ ਜੀ। ਬਿਸਮਿਲ੍ਲਾ ਜੀ। ਦਿਓ ਦੇਖਿਓ। ਇੱਕ ਚਮਚਾ ਭਾਜੀ। ਬਸ ਐਂਡ ਹੋ ਗਿਆ ਜੀ। ਐਂਡ ਹੋ ਗਿਆ। ਕੀ ਬਾਤ ਹੈ ਨਦੀਮ ਭਾਈ ਮਾਸ਼ਾਅੱਲਾ ਸਵਾਦ ਆ ਗਿਆ ਜੀ। ਖਾ ਕੇ ਜਾਂ ਐਵੇਂ ਪਹਿਲੇ ਹੀ? ਨਹੀਂ ਜੀ ਮੈਂ ਚਮਚੇ ਖਿਲਾ ਲਿਆ ਜੀ। ਕੀ ਬਾਤ ਹੈ। ਲੋ ਜੀ ਇਹਦੇ ਨਾਲ ਸਾਡਾ ਇਹ ਵਲੋਗ ਹੁੰਦਾ ਜੀ ਖਤਮ। ਤੇ ਆਓ ਨਾ ਪਲੇਟਾਂ ਇਹ ਸਾਡਾ ਪਹਿਲਾ ਵਲੋਗ ਸੀਗਾ। ਮਨ ਇੱਧਰ ਆ। ਚੰਗਾ ਲੱਗਾ ਹੋਵੇ ਲਾਈਕ ਫੋਲੋ ਕਮੈਂਟ ਲਾਜ਼ਮੀ ਕਰਨਾ ਜੀ। ਰਾਣਾ ਸਾਹਿਬ ਓਕੇ ਜੀ ਅਸੀਂ ਖਾ ਲਈਏ ਖਾਣਾ। ਅੱਲਾ ਹਾਫਿਜ਼ ਜੀ। ਲਿਆਓ ਨਾ। ਵਾਹ ਵਾਹ ਹਾਂਜੀ ਬਹਿ ਜਾਓ ਜੀ ਹੁਣ। ਸਭ ਦੱਸੇ ਵਾਹ ਵਾਹ। ਅੰਜਮ ਸਾਹਿਬ ਬੜਾ ਪਿਆਰਾ ਟੇਸਟ ਜੀ। ਮੁਰਗੀ ਤੱਤੀ ਪਾ ਬੈਠਾ। ਕੀ ਬਾਤ ਆ ਜੀ। ਕੀ ਬਾਤ ਆ ਮਾਸ਼ਾਅੱਲਾ। ਮੈਂ ਕਹਿੰਦਾ ਉਹ ਬੰਨੂ ਦੇ ਰਹਿਣ ਵਾਲੇ ਕਿਤੇ ਇੱਥੇ ਆ ਜਾਣ ਨਾ ਹਾਂ ਤੇ ਉਹ ਕਹਿਣਾ ਸੀ ਬੰਨੂ ਆ ਗਏ। ਇੱਧਰ ਆਓ ਰਾਣਾ ਸਾਹਿਬ। ਐਸਾ ਪਲਾਓ ਪਕਾਇਆ ਜੀ ਨਦੀਮ ਸਾਹਿਬ ਨੇ ਵੀ ਜੇ ਬੰਨੂ ਦੇ ਵਸਨੀਕ ਵੀ ਆ ਕੇ ਖਾਣ ਨਾ ਉਹ ਪਛਾਣਨ ਨਾ ਵੀ ਇਹ ਕਿੱਥੇ ਅੰਜਮ ਸਾਹਿਬ ਥੋੜੇ ਜਿਹੇ ਚੌਲ ਪਾਇਓ ਜੀ। ਅੱਛਾ ਜੀ ਪਾਓ ਜੀ। ਦਿਲਦਾਰ ਅਗਲੇ ਖਾ ਲੈ ਤੂੰ। ਨਹੀਂ ਜੀ ਮੈਂ ਨਹੀਂ ਜੀ ਇਹ ਕਿਸੇ ਦੇ ਆਈ। ਜਿੰਨੀ ਮਰਜ਼ੀ ਐਡਾ ਨਹੀਂ ਕਾਲਾ ਮੈਂ। ਹਾਂਜੀ ਬੜੀ ਮਿਹਰਬਾਨੀ ਜੀ। ਜਿਉਂਦੇ ਵਾਸਤੇ ਰਹੋ। ਅੰਜਮ ਸਾਹਿਬ ਇੱਕ ਰਿਕੁਐਸਟ ਜੇ। ਜੀ ਜੀ ਇਹ ਹੁਣ ਤੁਸੀਂ ਆ ਵਲੋਗ ਜਿਹਾ ਬਣਾ ਰਹੇ ਹੋ ਮੈਨੂੰ ਨਾ ਬੁਲਾਇਓ ਮਿਹਰਬਾਨੀ। ਐ ਜੀ ਖਾਓ ਖਾਓ। ਓਕੇ ਜੀ। ਜਿਉਂਦੇ ਵਾਸਤੇ ਰਹੋ। ਉਹ ਟਿੱਕਾ ਪੁੱਟ ਦਿਖਾ ਦਿਓ ਵੀ ਅਸੀਂ ਖਾ ਲੈਣੀ ਹੈ। ਬਸ ਸਾਡੇ ਤੇ ਤਬਾਰ ਕਰਿਓ ਅਸੀਂ ਮਾਨੋ ਮਾਨੀ ਖਾ ਲਾਂਗੇ ਤੇ ਬੜੀ ਮਿਹਰਬਾਨੀ ਤੁਹਾਡੀ। ਤੇ ਹਨੇਰੀ ਦੇ ਵਿੱਚ ਅਸੀਂ ਇਹ ਸਾਰਾ ਕੁਝ ਪਕਾਇਆ ਜੀ ਤੇ ਦੁਆਵਾਂ 'ਚ ਯਾਦ ਰੱਖਿਓ। ਨਦੀਮ ਸਾਹਿਬ ਜਿਉਂਦੇ ਵਾਸਤੇ ਰਹੋ। ਹਾਂ ਤੁਹਾਡਾ ਪਹਿਲਾ ਨੰਬਰ ਹੈ ਜੀ। ਹਾਂਜੀ ਪਹਿਲਾ ਨੰਬਰ ਮਿਲ ਗਿਆ ਜੀ ਨਦੀਮ ਸਾਹਿਬ ਨੂੰ। ਰਾਣਾ ਸਾਹਿਬ ਦੇ ਹੁੰਦਿਆਂ ਇਹਨਾਂ ਨੇ ਚੰਗਾ ਪਕਾਤਾ। ਇਸ ਤੋਂ ਅੱਗੇ ਕਿਹੜੀ ਗੱਲ ਹੋਣੀ। ਇਹ ਤਾਂ ਦੋਹਰਾ ਹੋ ਗਿਆ ਨਾ ਇਹਨਾਂ ਦਾ ਕੰਮ। ਕਹਿੰਦੇ ਵੀ ਮੁਸ਼ਕਲ ਹਾਲਾਤ ਚ ਜਿਹੜਾ ਯਾਨੀ ਕਿ ਖਰਾਬ ਪੇਜ ਤੇ ਚੰਗਾ ਖੇਡ ਗਏ ਆ। ਹਾਂ ਹਾਂਜੀ ਰਾਣਾ ਸਾਹਿਬ ਕਹਿੰਦੇ ਕਿ ਗਿੱਲੀ ਪਿੱਚ ਤੇ ਛੱਕਾ ਮਾਰਿਆ ਇਹਨਾਂ ਨੇ। ਗੱਲ ਇਹ ਆ। ਜਿਉਂਦੇ ਵਾਸਤੇ। ਠੀਕ ਆ। ਜਿਉਂਦੇ ਵਾਸਤੇ ਬੜੀ ਮਿਹਰਬਾਨੀ।